अस्सलाम वालेकुम। सियाणे कहंदे आ भी मिट्टी कहंदी कमार नूं भी तू की गुन्ने मैनू, एक दिन ऐसा आऊगा मैं गुन्नांगी तैनू। भी बंदे दा पिछोकड़ मिट्टी आ, अखीर मिट्टी आ। मिट्टी मिट्टी दा दारू आ, मिट्टी मिट्टी दी मारू आ। भी बंदा असल दे विच गल है ही मिट्टी दी, खेड़ ही सारी मिट्टी दी आ। भी जेड़ा को खाण पीण नूं, को फल फलूट आ, को अनाज आ, वो भी मिट्टी चों निकल रहा। सोना मिट्टी चों निकल रहा, चांदी मिट्टी चों निकल रहा, पानी मिट्टी चों निकल रहा। सारी खेड़ ही मिट्टी दी आ। मिट्टी मां, मिट्टी प्यो, मिट्टी औलाद आ। असल दे देखे बंदे दा नज़र ही मिट्टी आंदी है। घमियार एक बुक मिट्टी दा लैंदा, फिर ओदी गां ओदी मर्जी आ भी ओनू चक्कर दे उत्ते ओदी इट बना देवे, लोटा बना देवे, को हांडी बना देवे। ओ गां मिट्टी दे बख्तां दी गल हुंदी है भी ओ चक्कर ते जाके बनदी की आ। ओ जिद्दां सियाणे कहंदे आ भी तेरे हत्थ डोर वे साईयां, पुतली दा की जोर वे साईयां। भी इदां गां दे बख्तां दी गल आ भी ओ जाके की बनदा, भी किते सजावट दी शै बनदी आ या ओ लोटा ही बनदा। फिर सियाणे कहंदे आ भी जिहड़ा फन हुंदा ना, हुनर हुंदा, भी ये किसी दी मिरास नहीं हुंदा। ये जिहनूं रब दे देवे, ये कारीगरी आ जिहदे मुकद्दरां च आ जावे। इस टाइम ओ जिद्दां मैं तुहानूं बखाण लगा भी आ बाबा अकरम 52 साल उम्र हो गई इहनूं भांडे बनांदे नूं। भी ਇਹਦੇ मैं तुहानूं ਉਹ ਹੱਥ ਵਿਖਾਣਾ ਜਿਹਦੇ ਹੱਥਾਂ ਦੇ ਬਾਰੇ ਚ ਸ਼ਾਇਰ ਨੇ ਕਿਹਾ ਸੀਗਾ ਵੀ ਬੰਦੇ ਦੇ ਹੱਥਾਂ ਤੋਂ ਵੱਡਾ ਕੋਈ ਔਜ਼ਾਰ ਨਹੀਂ ਬਣਿਆ। ਕਿੰਨਾ ਕੁਛ ਬਣ ਗਿਆ ਪਰ ਕੁਦਰਤ ਤੋਂ ਬਾਹਰ ਨਹੀਂ ਬਣਿਆ। ਵੀ ਕੁਦਰਤ ਤੋਂ ਬਾਹਰ ਕੁਛ ਨਹੀਂ ਬਣਿਆ। ਬੜਾ ਕੁਛ ਆਜ਼ਾਦ ਹੋ ਗਿਆ, ਬੜੀਆਂ ਤਰੱਕੀਆਂ ਹੋ ਗਈਆਂ, ਬੜਾ ਸਾਇੰਸ ਨੇ ਬੜਾ ਕੁਛ ਬਣਾਤਾ, ਪਰ ਕੁਦਰਤ ਤੋਂ ਬੰਦਾ ਹਾਲ ਤੱਕ ਬਾਹਰ ਨਹੀਂ ਗਿਆ। ਜੋ ਮਾਲਕ ਦੀ ਵੰਡ ਆ ਉਹਦੇ ਵਿੱਚ ਬਾਬੇ ਅਕਰਮ ਦੇ ਕੋਲ ਅਸੀਂ ਆਏ ਆ ਵੀ ਇਹਨੂੰ 52 ਸਾਲ ਹੋ ਗਏ ਇਹਨੂੰ ਕਾਰੀਗਰੀ ਕਰਦੇ ਨੂੰ, ਮਿੱਟੀ ਦੇ ਭਾਂਡੇ ਬਣਾਉਂਦੇ ਨੂੰ। ਆ ਇੱਥੇ ਆ ਚੱਕਰ ਆ ਜਿਹੜਾ ਆ ਘੁੰਮ ਰਿਹਾ, ਇਹ ਹੁਣ ਨਾਲ ਨਾਲ ਘਮਾਈ ਜਾਊਗਾ, ਬਣਾਊਗਾ ਜੋ ਜਿੱਦਾਂ ਬਹੁਤ ਚੱਕਰ ਚੱਲ ਰਹੇ ਆ ਨਾ ਦੁਨੀਆ ਦੇ ਉੱਤੇ, ਇਦਾਂ ਵੀ ਇੱਕ ਚੱਕਰ ਆ, ਇਹ ਵੀ ਚੱਲਦਾ, ਇਹਦੇ ਤੇ ਭਾਂਡੇ ਬਣਦੇ ਆ। ਜਿੱਦਾਂ ਉਹ ਕਹਿੰਦੇ ਵੀ ਲੈਲਪੁਰ ਵਾਲਾ ਜਿਹੜਾ ਗੋਲ ਚੱਕਰ ਆ, ਵੀ ਉਹ ਕੀ ਚੱਕਰ ਆ, ਇਦਾਂ ਇਹ ਵੀ ਇੱਕ ਚੱਕਰ ਆ। ਇਹਦੇ ਉੱਤੇ ਮਿੱਟੀ ਰੱਖ ਕੇ ਨਾ ਬੁੱਕ, ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਉਹ ਬੁੱਕ ਮਿੱਟੀ ਲੈ ਕੇ ਘਮਿਆਰ ਵੀ ਗਾਂ ਕੀ ਬਣਾਉਂਦਾ ਕੀ ਨਹੀਂ ਬਣਾਉਂਦਾ। ਤੇ ਆ ਹੁਣ ਮਿੱਟੀ ਉਧਰ ਗੁੰਨ ਕੇ, ਮਿੱਟੀ ਗੁੰਨ ਕੇ ਇਹਨਾਂ ਨੇ ਕੋਈ ਖਾਸਾ ਟਾਈਮ ਲਾਇਆ ਮਿੱਟੀ ਦੀ ਤਿਆਰੀ ਦੇ ਵਿੱਚ। ਮਿੱਟੀ ਤਿਆਰ ਕਰਕੇ ਨਾ ਤੇ ਫਿਰ ਉਹ ਲਿਆ ਕੇ, ਪਰ ਮਿੱਟੀ ਦੀ ਪਛਾਣ ਉਹਨਾਂ ਨੂੰ ਹੁੰਦੀ ਆ ਜਿਹੜੇ ਇਹ ਭਾਂਡੇ ਬਣਾਉਂਦੇ ਆ, ਜਿਨ੍ਹਾਂ ਦਾ ਕੰਮ ਆ। ਹਰ ਬੰਦਾ ਇਹ ਮਿੱਟੀ ਬਣਾ ਨਹੀਂ ਸਕਦਾ। ਵੀ ਮਿੱਟੀ ਦਾ ਭਾਰ ਕਹਿੰਦੇ ਵੀ ਹੌਲੀ ਮਿੱਟੀ ਹੋਵੇ ਨਾ, ਜਿੱਡੀ ਹੌਲੀ ਮਿੱਟੀ ਹੋਊਗੀ ਓਡਾ ਚੰਗਾ ਇਹਦਾ ਭਾਂਡਾ ਬਣਦਾ। ਤੇ ਬਾਬਾ ਅਕਰਮ ਆ ਜਿਹਦੇ ਕੋਲ ਅਸੀਂ ਬੈਠੇ ਆ, ਜਿਹਦਾ 52 ਸਾਲ ਦਾ ਤਜਰਬਾ ਜਿਹਨੇ ਭਾਂਡੇ ਬਣਾਉਣ ਦਾ। ਤੇ ਇਹਦਾ ਮੈਂ ਇੱਕ ਹੋਰ ਗੱਲ ਵੀ ਦੱਸਾਂ, ਬਾਬਾ ਜੀ ਕੈਮਰਿਆਂ ਨੂੰ ਦੇਖੋ, ਮੈਂ ਤੁਹਾਡੀ ਇੱਕ ਗੱਲ ਦੱਸਣ ਲੱਗਾ ਵੀ ਬਾਬੇ ਅਕਰਮ ਕੋ ਆਲਮੀ ਰਿਕਾਰਡ ਆ ਵੀ 1 ਮਿੰਟ ਦੇ ਵਿੱਚ ਇਹਨਾਂ ਨੇ 6 ਪਿਆਲੇ ਬਣਾਏ। ਇਹ ਬਹੁਤ ਜਿਹੜੇ ਬਣਾਉਂਦੇ ਉਹਨਾਂ ਨੂੰ ਪਤਾ ਹੋਣਾ ਵੀ ਇਹ ਬੜਾ ਵੱਡਾ ਕਾਰਨਾਮਾ। ਫਿਰ ਇਹਨਾਂ ਦੇ ਬਜ਼ੁਰਗਾਂ ਦੇ ਐਸੇ ਕਾਰਨਾਮੇ ਆ ਜਿਹੜੇ ਮੈਂ ਤੁਹਾਨੂੰ ਸੁਣਾ ਦਿੰਦਾ। ਵਿੱਚੋਂ ਪੁਰਾਣੀ ਗੱਲ ਮੈਂ ਸੁਣਾਦਾ ਤੁਹਾਨੂੰ ਇਹਨਾਂ ਦੇ ਬਜ਼ੁਰਗਾਂ ਦੀ, ਵੀ ਉਹ ਵੀ ਇਦਾਂ ਹੀ ਘਮਿਆਰ ਸੀ, ਭਾਂਡੇ ਬਣਾਉਂਦੇ ਸੀਗੇ। ਤੇ ਕਿਸੇ ਰਈਸ ਦੀ, ਕਿਸੇ ਜਗੀਰਦਾਰ ਦੀ, ਚੌਧਰੀ ਦੀ, ਵੱਡੇ ਜ਼ਿਮੀਂਦਾਰ ਦੀ ਧੀ ਦਾ ਵਿਆਹ ਸੀ। ਉਹਨੇ ਆਪਣੀ ਧੀ ਨੂੰ ਬੜਾ ਕੁਝ ਦਿੱਤਾ ਬਈ ਉਹ ਬਣਾ ਕੇ, ਕੋਈ ਉਸ ਟਾਈਮ ਦੀ ਸੋਨੇ ਚਾਂਦੀ ਦੀਆਂ ਛਾਵਾਂ ਵੀ ਰੱਖੀਆਂ। ਤੇ ਉਹ ਫਿਰ ਪਿੰਡਾਂ 'ਚ ਰਿਵਾਜ ਹੁੰਦਾ ਸੀ ਵੀ ਵਿਆਹ ਤੋਂ ਇੱਕ ਦਿਨ ਪਹਿਲਾਂ ਨਾ ਉਹ ਦਹੇਜ ਦਿਖਾਉਂਦੇ ਹੁੰਦੇ ਸੀਗੇ। ਤੇ ਜਦੋਂ ਦਹੇਜ ਦਿਖਾਉਣ ਲੱਗੇ ਨਾ, ਤੇ ਉਹ ਘਮਿਆਰ ਨੇ ਆਪਦੇ ਹੱਥਾਂ ਦੇ ਭਾਂਡੇ ਬਣਾਏ, ਕੋਈ ਰੰਗ ਰੋਗਨ ਕੀਤਾ। ਭਾਂਡੇ ਵੀ ਐਸੇ ਕੀਮਤੀ ਵੀ ਜਿੱਦਾਂ ਟਾਈਮ ਪੀਸ ਬਣਾਤਾ, ਕੋਈ ਇਦਾਂ ਦੀਆਂ ਛਾਵਾਂ ਬਣਾ ਕੇ ਨਾ ਉਹਨੇ ਮਿੱਟੀ ਦੀਆਂ ਰੰਗ ਰੋਗਨ ਕਰਕੇ ਤੇ ਲਿਆ ਕੇ ਉਹ ਵੀ ਪਾਸੇ ਤੇ ਰੱਖਦੀਆਂ। ਤੇ ਦੱਸਦੇ ਆ ਜਦੋਂ ਉਹ ਪਿੰਡ ਵਾਲੇ ਵੇਖਣ ਵਾਸਤੇ ਆਏ ਨਾ, ਤੇ ਉਹ ਹਰ ਸ਼ਾ ਸੋਨੇ ਚਾਂਦੀ ਦੀ ਛੱਡ ਕੇ ਤੇ ਉਹ ਭਾਂਡੇ ਵੇਖਦੇ ਨੇ ਵੀ ਯਾਰ ਭਾਂਡਿਆਂ ਦੀ ਕਿਆ ਬਾਤ। ਉਹ ਜਿਹੜਾ ਨਿਕੜਿਆ ਕਰੇ ਕਿਹਾ ਕਰੇ ਵੀ ਯਾਰ ਭਾਂਡੇ ਕਿਸੇ ਨੇ ਖੀਰ ਦਿੱਤੇ, ਭਾਂਡੇ ਕਿਸੇ ਨੇ ਖੀਰ ਬਣਾਏ, ਕਿਆ ਬਾਤ। ਉਹ ਬਾਹਰ ਬੈਠਾ ਸੁਣਦਾ ਸੀ ਉਹ ਜਗੀਰਦਾਰ। ਉਹਨੇ ਕਿਹਾ ਵੀ ਯਾਰ ਭਾਂਡੇ ਤਾਂ ਮੈਂ ਦਿੱਤੇ ਨਹੀਂ। ਉਹਨੂੰ ਪਤਾ ਲੱਗਿਆ ਵੀ ਇਦਾਂ ਉਹ ਘਮਾਰ ਨੇ ਆਪਣੀ ਧੀ ਸਮਝ ਕੇ ਨਾ ਤੇ ਉਹ ਭਾਂਡੇ ਦਿੱਤੇ। ਜਦੋਂ ਉਹ ਆਇਆ ਨਾ ਤੇ ਉਹਨੇ ਆ ਕੇ ਅੰਦਰ ਵੇਖਿਆ ਉਹ ਭਾਂਡੇ ਤੇ ਉਹ ਬੜੇ ਪਸੰਦ ਆ। ਉਹਨੇ ਕਿਹਾ ਵੀ ਤੂੰ ਮੰਗ ਕੀ ਮੰਗਦਾ। ਖੁਸ਼ ਹੋ ਕੇ ਉਹਨੇ ਕਿਹਾ ਨਾ ਵੀ ਆਪਦੇ ਨੂੰ ਘਮਿਆਰ ਨੂੰ ਵੀ ਤੂੰ ਕੀ ਮੰਗ, ਜਿਹੜੀ ਸ਼ਾ ਮੰਗੇਗਾ ਤੈਨੂੰ ਦੇਵਾਂਗੇ। ਤੇ ਉਹ ਕਹਿਣ ਲੱਗਾ ਵੀ ਜਿਹੜੀ ਦੁਕਾਨ 'ਚ ਆ ਕੇ ਮੈਂ ਬੈਠਾ ਨਾ, ਵੀ ਆਪਦੇ ਪੁੱਤ ਨੂੰ ਕਹੇ ਵੀ ਉਹ ਕਿਰਾਇਆ ਦੇਣ ਲੱਗੇ, ਕੋਈ ਦਿਹਾੜੀ ਡੰਗ ਲੱਗ ਜਾਂਦਾ, ਵੀ ਉਹ ਨਰਮੀ ਕਰ ਦੇਵੇ। ਉਹਨੇ ਕਿਹਾ ਚੰਗਾ। ਚੌਧਰੀ ਕੋਈ ਨਸਲੀ ਸੀਗਾ, ਉਹਨੇ ਉਸੇ ਟਾਈਮ ਕਾਨੂੰ ਕੋ ਸੱਦਿਆ ਤੇ ਉਹ ਪਟਵਾਰੀ ਸੱਦਿਆ, ਪੂਰੀ ਮਾਰਕੀਟ ਉਹਦੇ ਨਾਂ ਲਵਾਤੀ। ਅੱਜ ਵੀ ਉਹ ਮਾਰਕੀਟ ਉਸੇ ਘਮਿਆਰ ਦੇ ਨਾਮ ਆਈ। ਵੀ ਹੁਨਰ ਜਿਹੜੀ ਆ ਕਿਸੇ ਦੀ ਮਰਾਸ ਨਹੀਂ ਹੁੰਦਾ, ਵੀ ਜਿਹਨੂੰ ਰੱਬ ਬਖਤਾਂ ਦੇਵੇ, ਜਿਹਨੂੰ ਸ਼ਾਇਦ ਦੇਵੇ। ਇੱਕ ਹੁੱਕਾ ਇਹਨਾਂ ਦੇ ਬਜ਼ੁਰਗਾਂ ਨੇ ਬਣਾਇਆ ਸੀਗਾ 5 ਬੂਹਿਆਂ ਵਾਲਾ, ਵੀ ਏਦਾਂ ਪਰਾਂ ਦੇ ਹੇਠਾਂ ਪਾਣੀ ਛੱਡ ਕੇ, ਕਹਿੰਦੇ ਜਦੋਂ 5 ਬੂਹੇ ਹੁੰਦੇ ਸੀ ਨਾ ਤਾਂ ਸੂਟਾ ਲਾਉਂਦੇ ਸੀ। ਪਹਿਲੇ ਬੂਹੇ ਦੇ ਵਿੱਚ ਪਾਣੀ ਚੜ ਜਾਂਦਾ ਸੀ, ਹੁੱਕਾ ਗੁੜਗੁੜ ਕਰਦਾ ਸੀ, ਸੂਟਾ ਜਿਸ ਟਾਈਮ ਲਾ ਕੇ ਬੰਦਾ ਛੱਡਦਾ ਸੀ ਤੇ ਉਹ ਪਾਣੀ ਫਿਰ ਜਾ ਕੇ ਪਿਛਲੇ ਪਰਾਂ ਦੇ ਵਿੱਚ ਆ ਜਾਂਦਾ। ਤੇ ਹੁਣ ਬਾਬਾ ਜੀ ਨੇ ਭਾਂਡੇ ਬਣਾਉਣੇ ਸ਼ੁਰੂ ਕਰਤੇ, 2 ਬਣ ਵੀ ਗਏ। ਹਾਂ ਆ ਦੇਖੋ ਵੀ ਇੱਕ ਚਿਰਾਗ ਬਣਾਇਆ ਤੇ ਇੱਕ ਹਾਂਡੀ ਬਣਾਈ ਆ। ਆ ਗੱਲ ਆ, ਇੱਥੇ ਸ਼ਾਇਰ ਨੇ ਇਹਨਾਂ ਹੱਥਾਂ ਦਾ ਕਿਹਾ ਸੀਗਾ ਵੀ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ। ਇੰਨਾ ਕੁਝ ਬਣ ਗਿਆ ਪਰ ਕੁਦਰਤ ਤੋਂ ਬਾਹਰ ਨਹੀਂ ਬਣਿਆ। ਦੇ ਨਾ ਮਿੱਟੀ ਮਿੱਟੀ ਨੂੰ ਕਿਵੇਂ ਸੰਵਾਰ ਰਹੀ ਆ। ਆਏ ਵਾਹ ਵਾਹ ਵਾਹ, ਦੇਖ ਆ ਹੀ ਖੇਡ ਗੱਲ ਦੱਸੀ ਆ ਜੀ ਸਾਡੇ ਜਿਹੜੇ ਸਾਧੂ ਸੰਤ ਫਕੀਰ ਇਹ ਗੱਲ ਦੱਸ ਕੇ ਗਏ ਆ ਵੀ ਖੇਡ ਸਾਰੀ ਮਿੱਟੀ ਦੀ ਹੈ। ਇਹ ਆਪ ਵੀ ਮਿੱਟੀ ਦਾ ਪੁਤਲਾ ਤੇ ਮਿੱਟੀ ਨੂੰ ਸਾਂਚਣਾ ਵੀ ਜਾਣਦਾ। ਦੇਖੋ ਜੀ ਕੈਸਾ ਪਿਆਲਾ ਤੇ ਹੇਠਾਂ
ਵੱਡਾ ਚੱਕਰ ਆ ਉਹ ਪੈਰ ਦੇ ਨਾਲ ਬਾਬਾ ਘੁਮਾ ਰਿਹਾ, ਇਹ ਨਹੀਂ ਵੀ ਕੋਈ ਮੋਟਰ ਲੱਗੀ ਹੋਈ ਹੈ, ਤੇ ਉੱਤੇ ਛੋਟਾ ਚੱਕਰ ਆ ਤੇ ਉਹ ਨਾਲ ਮਿੱਟੀ ਰੱਖ ਕੇ ਉੱਤੇ ਉਹ ਬਣਾਈ ਜਾ ਰਿਹਾ। ਬਾਬਾ ਜੀ ਇਹ ਕੀ ਕੋਈ ਇਹਦੀ ਮਿੱਟੀ ਦਾ ਕੋਈ ਖਾਸ ਮਿੱਟੀ ਹੁੰਦੀ ਹੈ ਵੀ ਇਹ ਜਿਹੜੀ ਲੱਭ ਜੇ ਉਹ ਬਣਾ ਦਿੰਦੇ? ਮਿੱਟੀ ਖਾਸ ਹੁੰਦੀ ਹੈ ਜਿਹੜੀ ਬਰਤਨ ਬਣਦੇ। ਅੱਛਾ, ਇਹ ਆਮ ਮਿੱਟੀ ਨਹੀਂ ਹੈ, ਹਾਂ ਆਮ ਮਿੱਟੀ ਨਹੀਂ ਹੈਗੀ, ਇਹ ਬੜੀ ਕੂਲੀ ਮਿੱਟੀ ਹੈ। ਤੁਸੀਂ ਇਹ ਕੰਮ ਆਪਦੇ ਬਜ਼ੁਰਗਾਂ ਤੋਂ ਸਿੱਖਿਆ ਹੈ? ਯਾ ਅੱਛਾ, ਯਾਦ ਵੀ ਤੇ ਤੁਸੀਂ ਤੁਹਾਡੀ ਇਹ ਨਸਲਾਂ ਦੇ ਵਿੱਚ ਚੱਲਦਾ ਆਇਆ ਹੈ? ਕੋਈ ਨਹੀਂ, ਮਤਲਬ ਇਹ 3-4 ਨਸਲਾਂ ਚੱਲਦਾ ਆ। ਹਾਂ ਹਾਂ। ਤੇ ਹੁਣ ਛੱਡ ਗਏ ਸਾਰੇ ਕਾਰੀਗਰ। ਨਹੀਂ ਅੱਗਾ ਤਾਂ ਚਲੋ ਮੁੰਡੇ ਤੁਹਾਡੇ ਜਿਹੜੇ ਆ ਉਹ ਕੁਝ ਪੜ੍ਹ ਲਿਖ ਗਏ, ਕੁਝ ਆਪਣਾ ਹੋਰ ਕੰਮ ਧੰਦਾ ਲੱਗ ਗਏ ਕਰਨ, ਉਹਨਾਂ ਨੇ ਇਹ ਹੁਨਰ ਗਾਹ ਨਹੀਂ ਕੀਤਾ। ਪਰ ਇਦਾਂ ਤਾਂ ਬਾਬਾ ਇਹ ਹੁਨਰ ਹੀ ਮੁੱਕ ਜੂਗਾ ਫਿਰ ਜੇ ਇਦਾਂ ਸਾਰੇ ਆਪਦਾ ਕਰਨ ਲੱਗ ਗਏ ਤਾਂ। ਨਹੀਂ ਹੁਣ ਮੁਕਲਾ ਨਹੀਂ ਕਰਦੇ ਰਸਤੇ, ਕੋਈ ਨਾ ਕੋਈ ਵही ਪੰਗਾ ਕੰਮ ਕਰਾਣ ਜੋਗਾ। ਹਾਂ, ਇਹਦੇ ਵਿੱਚ ਕੋਈ ਮਸ਼ੀਨਾਂ ਵੀ ਆਈਆਂ ਬਣਾਉਣ ਵਾਲੀਆਂ ਕੋਈ? ਨਹੀਂ ਮਸ਼ੀਨਾਂ ਆਈਆਂ ਹੋਈਆਂ ਪਰ ਇਸ ਮਿੱਟੀ ਤੇ ਨਹੀਂ ਆਈਆਂ ਅੱਛਾ, ਮਸ਼ੀਨਾਂ। ਉਹ ਸਾਂਚੇ ਚ ਬਣਦੇ, ਗਿਲਾਸ ਬਣ ਕੇ, ਜੱਗ ਬਣ ਕੇ, ਗੁਜਰਾਤ ਲੰਮਦੇ ਪਏ ਇਹ ਵੀ ਨਹੀਂ ਇੱਥੇ ਬਣਦੇ। ਹਾਂ ਉਹ ਮਿੱਟੀ ਕਾਮਯਾਬ ਬੜੀ ਹੈ। ਅੱਛਾ, ਆ ਚੱਪੜ ਬਣਾ ਰਿਹਾ? ਇਹ ਚੱਪਣ ਹਾਂਡੀ ਦਾ ਬਣਾ ਰਿਹਾ। ਅੱਛਾ, ਉਹ ਹਾਂਡੀ ਬਣਾਈ ਆ ਤੇ ਨਾਲ ਉਹਦਾ ਚੱਪਣ ਬਣਾ ਰਿਹਾ। ਵਾਹ ਜੀ ਵਾਹ। ਅੱਗੇ ਬਾਬਾ ਜੀ ਨੇ ਦੱਸਿਆ ਵੀ ਕਿੰਨਾ ਟਾਈਮ 52 ਸਾਲ ਹੋ ਗਏ ਇਹਨਾਂ ਨੇ ਆਪਣੇ ਬਜ਼ੁਰਗਾਂ ਦੇ ਉੱਤੋਂ ਆ ਕੰਮ ਸਿੱਖਿਆ ਸੀ, ਆਪਣੇ ਹੱਥ ਸਿੱਧੇ ਕੀਤੇ। ਹੁਣ ਜੇ ਕੰਮ ਸਿੱਖਣਾ ਹੋਵੇ ਤੇ ਕਿੰਨਾ ਔਖਾ ਹੈ, ਕਿੰਨਾ? ਉਹਦੀ ਸਾਰੀ ਉਮਰ ਨਹੀਂ ਪੂਰਾ ਹੁੰਦਾ, ਹਾਂ, ਇਹਦਾ ਅਖੀਰ ਕੋਈ ਨਹੀਂ। ਇਹਦਾ ਠੀਕ ਹੋ ਜੀ। ਇਹ ਗੱਲ ਸਹੀ ਆ। ਅੱਗੇ ਵੀ ਇਹ ਗੱਲ ਸੀ ਸੁਣੀ ਸੀ ਵੀ ਇਹ ਜਿਹੜੀ ਖੇਡ ਆ ਨਾ ਮਿੱਟੀ ਦੀ, ਇਹਦਾ ਦੂਆ ਕਿਨਾਰਾ ਕੋਈ ਨਹੀਂ, ਇਹ ਸਮੁੰਦਰ ਆ, ਇਹ ਬਹੁਤ ਵੱਡਾ ਹੁਨਰ ਆ। ਇਹ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਅਖੀਰ ਕਰਤੀ। ਇੱਥੇ ਇੱਕ ਉਹ ਜਿਹੜੇ ਲੋਟੇ ਵਾਲੀ ਗੱਲ ਤੁਸੀਂ ਦੱਸੀ ਸੀ ਵੀ ਉਹ ਲੋਟਾ लोटा से देखा कि कुछ नहीं थे। हाँ बाबे को सुन। हीरा को ਅੱਛਾ। बहुत खूबसूरत लोटा। ਹਾਂ। हैरत को मुझे कारीगर वेख के बाहर आने भी लोटा बनया कि ਹਾਏ 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 ਹਾਏ, हीरा को आज ये साल को ਆ ਡਿਜ਼ਾਈਨ ਪਾਇਆ ਉਹ ਫੁੱਲ ਬਾਬੇ ਕੋ ਘੁੰਗਰੀ ਜੀ ਆ ਤੇ ਉਹਦੇ ਨਾਲ ਉੱਤੇ ਮੜ ਜਾ ਰੱਖ ਕੇ ਤੇ ਆ ਡਿਜ਼ਾਈਨ ਪਾਤਾ। ਆ ਦੇਖੋ ਨਾ, ਆ ਹੁਣ ਬਣਿਆ ਹੈ ਆ ਖਡਾਉਣੇ ਬਣਾਏ ਇਹਨਾਂ ਨੇ। ਇਹ ਮੰਜੀ ਥੱਲੇ ਰੱਖਣਾ ਜੀ, ਮਾਈਆਂ ਇੱਟਾਂ ਜੋੜਦੀਆਂ ਨੇ ਨਾ, ਹਾਂ, ਹਾਂ। ਕੋਟ ਬਣਿਆ ਹੋਇਆ। ਅੱਛਾ, ਉਹ ਵੇ ਕੋਟ ਜੋੜੀ ਦੋਵੇਂ ਜੋੜੇ, ਮਤਲਬ ਇੱਟਾਂ ਓਡੇ ਦੇ ਉੱਚੇ ਬਣੇ ਹੋਏ। ਹਾਂ। ਆ ਕੁੰਡੀ ਬਣੀ ਹੈ ਤੇ ਕੁੰਡੀ ਦੇ ਉੱਤੇ ਰੰਗ ਰੋਗਨ ਕੀਤਾ। ਉਹ ਵੀ ਸਾਹਮਣੇ ਲੈ ਯਾਰ। ਇਹਦਾ ਹੁਸਨ ਵੱਧ ਜਾਂਦਾ ਜਦੋਂ ਰੰਗ ਰੋਗਨ ਕਰਦੇ ਆ ਨਾ। ਕਣੀ ਰਹਿੰਦਾ ਇਹ। ਹਾਂ, ਇਹਦਾ ਢੱਕਣ ਵੀ ਹੈ, ਕੁੰਡੀ ਦਾ ਢੱਕਣ। ਹਾਂ ਚਾਲਿਆਂ ਦੀ ਚੀਜ਼ ਰੱਖੋ। ਹਾਂ, ਅੱਛਾ ਨਾ ਲੈ ਆਹ ਇੱਥੇ ਘੜਾ ਰੱਖ, ਰੰਗ ਵਾਲਾ ਇੱਥੇ ਰੱਖ। ਕਿ ਚਾਟੀ ਹੈ, ਚਾਟੀ ਹੈ। ਦੇਖ ਚਾਟੀ ਬਣਾਈ ਸੀ, ਗੋਰੀ ਚਾਟੀ, ਹਾਂ ਦੋ ਛਿੜਕਣ ਵਾਲੀ। ਇਹ ਜੀ ਸਾਲ ਦੇ ਵਿੱਚ ਕੋਈ ਇਹ ਬਾਬਾ ਜੀ ਸਾਲ ਦੇ ਵਿੱਚ ਕੋਈ ਹੁੰਦਾ ਟਾਈਮ ਹੁੰਦਾ ਭਾਂਡੇ ਬਣਾਉਣ ਦਾ ਜਾਂ ਸਾਰਾ ਸਾਲ ਬਣਦਾ? ਮੌਸਮ ਹੁੰਦਾ ਠੀਕ ਹੋ, ਮਤਲਬ ਬਾਰਿਸ਼ ਨਾ ਹੋ ਜਿੱਥੇ ਹੁੰਦੀ ਹੋਵੇ ਨਾ, ਹਾਂ ਹਾਂ ਇਹ ਮੁੜ ਬਰਤਨ ਬਣਦੇ ਨੇ। ਬਾਰਿਸ਼ਾਂ 'ਚ ਬਰਤਨ ਨਹੀਂ ਬਣਦੇ। ਹਾਂ। अगर बना के रखिए छात क्यों पवे पानी पहले बर्तन खराब हो गए, मोड़ आली सुक्की लग पकड़े नहीं है, ਅੱਛਾ वो में पैर आ जाएंगे, नुकसान हो जाएगा। ਅੱਛਾ ਅੱਛਾ, ਤੁਸੀਂ ਆਲੀ ਵਾਲੀ ਅੱਗ ਤੇ ਪਕਾਨੇ? ये आली ਅੱਛਾ ਠੀਕ ਆ। ਤੇ ਬਾਬਾ ਇਹਨੂੰ ਤੁਸੀਂ ਜਿਹੜਾ ਸਕਾਨੇ ਆ ਉਹ ਧੁੱਪੇ ਰੱਖ ਕੇ ਸਕਾਨੇ ये ਤੇ ਕਿੰਨੀ ਦੇਰ ਸਕਾ ਕੇ ਫਿਰ ਰੱਖਦੇ ਆ ਅੱਗ ਦੇ ਵਿੱਚ? वो तो मुड़ धूप के लिहाज ना धूप चंगी निकली होवे, जिसे करके बर्तन धूप के अंदर रख लिया, ਹਾਂ ਹਾਂ। जमा की रखे, जैसे बर्तन पूरे हो गए थे अभी चार चली ਵਾਹ ਜੀ ਵਾਹ, ਕੀ ਬਾਤ ਉਹ ਕਿੱਥੇ ਆ? ਉਹ ਇੱਥੇ वो तो दूर है, छोटे खाले देखो इसी बाहरले पासे इमेज भांडे पकड़ने। ਅੱਛਾ ਜਿੱਥੇ ਪਕਾਨੇ ਆ। ਠੀਕ ਬਾਬਾ ਇੱਕ ਗੱਲ ਤਾਂ ਦੱਸ, ਤਜਰਬਾ ਵੀ ਤੁਹਾਡਾ ਬੜਾ, ਤੇ ਇਹ ਜਿਹੜੀ ਗੱਲ ਸੁਣਾਉਂਦੇ ਆ ਕਿ ਸੋਹਣੀ ਕੱਚੇ ਘੜੇ ਦੇ ਉੱਤੇ ਤਰੀ ਤੇ ਉਹ ਟੁੱਟ ਗਿਆ ਤੇ ਡੁੱਬ ਗਿਆ, ਮੈਨੂੰ ਇੱਕ ਗੱਲ ਦੱਸੀ हाँ जी, ਵੀ ਜਿਹੜੀ ਸੋਹਣੀ ਆਪਣੇ ਪਿਓ ਦੇ ਨਾਲ ਇੰਨੀ ਦੇਰ ਭਾਂਡੇ ਬਣਾਉਂਦੀ ਰਹੀ, ਉਹਨੂੰ ਕੱਚੇ ਪੱਕੇ ਦਾ ਵੀ ਕੋਈ ਨਾ ਪਤਾ ਸੀ? उन्हें बड़ा पता। ਹਾਂ, ਵਾਹ 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 ਵਾਹ, ਉਹਨੂੰ ਬੜਾ ਪਤਾ ਸੀ, जिले जाना वाकई कच्चा ही नहीं होता, नहीं जाना। ਉਹਨੇ ਜਾਣਾ। ਵਾਹ 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 ਵਾਹ। ਹਾਂ, ਫਿਰ ਇਹ ਗੱਲ ਤਾਂ ਨਾ ਕਰੋ ਵੀ ਕੱਚੇ ਘੜੇ ਤੇ ਉਹਨੂੰ ਜਿਹਨੇ ਸਾਰੀ ਉਮਰ ਘੜੇ ਆਪਣੇ ਪਿਓ ਦੇ ਨਾਲ ਬਣਾਏ ਵੇਚੇ, ਤੇ ਉਹਨੂੰ ਕੱਚੇ ਪੱਕੇ ਦਾ ਨਹੀਂ ਸੀ ਪਤਾ, ਉਹਨੂੰ ਸਾਰਾ ਪਤਾ। पहले भी आख्या घड़ी ने उसा आख्या आपको मेरी बगार काट आई, मैंने क्यों लाचा ਮੈਨੂੰ ਕਿਵੇਂ ਲੈ ਅੱਛਾ, ਵਾਹ 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 ਵਾਹ। ਇਹ ਹੁਣ ਕੀ ਬਣ ਰਿਹਾ ਜੀ? सच्चिया बंदे दे नाल गरदार भी होंदे, ਹੁੰਦੇ ਹੁੰਦੇ ਉਹਨਾਂ ਗਰਦਾਰੀ ਕਰਦੀ, ਉਹਨੇ ਪੱਕਾ ਰੱਖ ਲਿਆ, ਕੱਚਾ ਰੱਖ ਲਿਆ। ਹਾਂ, ਘੜਾ ਬਦਲਤਾ ਸੀ ਨਾ। ਹਾਂ। ਹਾਂ, ਉਹ ਮੈਂ ਤਾਂ ਹੀ ਗੱਲ ਕੀਤੀ ਨਾ ਵੀ ਘੜਾ ਬਦਲਤਾ, ਕਹਿੰਦੇ ਜੀ ਸੋਹਣੀ ਨੂੰ ਪਤਾ ਨਹੀਂ ਲੱਗਿਆ। ਮੈਂ ਕਿਹਾ ਵੀ ਯਾਰ ਇਹ ਨਹੀਂ ਹੋ ਸਕਦਾ ਵੀ ਉਹਨੂੰ ਕੱਚੇ ਪੱਕੇ ਦੀ ਪਛਾਣ ਨਾ ਹੋਵੇ। ਇਹਨੂੰ ਪਤਾ ਹਾਂ। ਇਹ ਕੀ ਬਣ ਰਿਹਾ? ਲੇਕਿਨ ਗਰਦਾਰੀ ਹੋ ਗਈ ਹੈ। ਬਣ ਕੀ ਰਿਹਾ? ਇਹ ਬਣ ਕੀ ਰਿਹਾ ਜੀ? ਇਹ ਠੰਡੀ ਹਾਲ ਉਹ ਠੰਡੀ ਬਣੀ। ਅੱਛਾ, ਕੁੰਡੀ ਬਣ ਰਹੀ ਹੈ ਇਹ। ਵਾਹ ਬਾਬਾ ਵਾਹ।
ਮਿਰਚ ਮੁਰਚ ਰਗੜਨ ਨੂੰ ਨਾ ਕੂੰਡੀ ਬਣਦੀ ਆ ਉੱਤੇ ਫਿਰ ਰੰਗ ਰੋਗਨ ਕਰਕੇ ਤੇ ਆ ਦੇਖਦਾ ਹੁਸਨ ਵੱਧ ਜਾਂਦਾ ਭਾਂਡਿਆਂ ਦਾ ਕਿੱਡੇ ਸੋਹਣੇ ਲੱਗ ਰਹੇ ਉੱਤੇ ਆ ਰੰਗ ਰੋਗਨ ਕੀਤਾ ਆ ਦਿਖਾਏ ਭਾਂਡੇ ਇੱਥੇ ਦਿਖਾ ਦੇਖਣਾ ਇੱਕ ਚਿਰਾਗ ਜਿਹਾ ਬਣਿਆ ਫਿਰ ਹਾਂਡੀ ਬਣੀ ਪਿਆਲਾ ਬਣਿਆ ਉਹ ਪਿਆਲੇ ਦਾ ਚੱਗਾ ਚੱਪਣ ਬਣਿਆ ਹਾਂਡੀ ਦਾ ਵੱਡੇ ਚੱਪਣ ਬਣੇ ਇਸ ਮਿੱਟੀ ਦੇ ਵਿੱਚ ਕੁਝ ਰਲਾਣੇ ਵੀ ਆ ਤੁਸੀਂ ਨਹੀਂ ਕੋਈ ਸ਼ੈ ਨਹੀਂ ਰਲਾਣੀ ਮਿੱਟੀ ਦੇ ਵਿੱਚ ਇੱਕ ਆਖਰ ਮਗੂਲੀ ਹੈ ਤਾਂ ਹੀ ਬਰਤਨ ਨਹੀਂ ਹਾਂ ਕੱਖ ਖਾ ਜਾਵੇ ਨਾ ਮਗੂਲੀ ਹੈ ਹਾਂ ਕੋਈ ਬਰਤਨ ਨਹੀਂ ਇਹ ਮਿੱਟੀ ਕਿੱਥੋਂ ਲਿਆਣੇ ਤੁਸੀਂ ਮਿੱਟੀ ਆ ਕੇ ਜਣਾ ਚੋਰੇ ਅੱਛਾ ਇਹ ਸਾਡੇ ਲਾਗੇ ਜੀ ਇੱਥੇ ਪਿੰਡ ਆ ਹਾਫਜ਼ ਅਨਾਇਤ ਵਲਾਇਤ ਉਹ ਹੈ 10 12 ਮੀਟਰ ਆ 10 12 ਮੀਲ ਆ ਤੁਹਾਨੂੰ ਕਦੀ ਵਿਖਾਵਾਂਗੇ ਉਹ ਪਿੰਡ ਵੀ ਦਿਖਾਵਾਂਗੇ ਮਤਲਬ ਉੱਥੇ ਦੀ ਚੀਨੀ ਮਿੱਟੀ ਹੈ ਉੱਥੇ ਦੀ ਮਿੱਟੀ ਦੇ ਵਿੱਚ ਖਾਸੀਅਤ ਕੀ ਆ ਵੀ ਜਿਹੜਾ ਉੱਥੋਂ ਲਿਆਨੇ ਉਹ ਚੀਕਣੀ ਅੱਛੀ ਮਿੱਟੀ ਕਲਰ ਨਹੀਂ ਹੁੰਦੇ ਵਿੱਚ ਹਾਂ ਅੱਗੇ ਸਾਡੇ ਪਿੰਡ ਨਾਲ ਇੱਥੇ ਜਿਹੜਾ ਕਪੜਾ 8-9 ਸਾਲ ਕੇ ਕਾਲੀਆਂ ਦੀ ਮੀਟਿੰਗ ਉਹ ਚੀਕਣੀ ਹੋਵੇ ਤਾਂ ਹਾਂ ਮਿੱਟੀ ਹੋਵੇ ਨਾ ਤਾਂ ਚੀਕਣੀ ਮਿੱਟੀ ਦਾ ਕਮਾਲ ਆ ਸਰ ਇਹ ਜਿਹੜੀ ਲੱਖ ਆ ਥੱਲੇ ਇਹਦੇ ਥੱਲੇ ਬੈਰੰਗ ਆ ਜਿਹੜੇ ਐਮੀ ਯਾ ਯਾ ਹੋਵੇ ਤਾਂ ਫਿਰ ਉਹ ਲੱਕੜਾ ਉੱਤੇ ਬੈਰਾਂਗੇ ਥੱਲੇ ਬੈਰਾਂਗੇ ਦੀ ਇਹਦੇ ਉੱਤੇ ਕਿਵੇਂ ਕਰਕੇ ਬਣਾਇਆ ਹੈ ਦੇਖੋ ਥੱਲੇ ਬੈਰਾਂਗਾ ਉੱਚੇ ਬੈਰਾਂਗ ਲੱਗਾ ਹੋਇਆ ਲੱਕੜ ਦੇ ਵਿੱਚ ਲੱਕੜ ਦੇ ਵਿੱਚ ਉਹ ਲੱਗਿਆ ਕਿੰਨਾ ਕੁ ਪੁਰਾਣਾ ਚੱਕਰ ਆ ਇਹ ਤਾਂ ਇਹ ਬਣੇ ਚੱਕਰ ਹੋ ਗਏ 100 ਸਾਲ ਦਾ ਪੁਰਾਣਾ ਚੱਕਰ ਇਹ ਜਿਹੜਾ ਇਸ ਟਾਈਮ ਆਪਾਂ ਬੈਠੇ ਹਾਂ ਲਓ ਜੀ 100 ਸਾਲ ਪੁਰਾਣਾ ਚੱਕਰ ਤੁਹਾਨੂੰ ਵਿਖਾ ਰਹੇ ਆ ਜਿਹੜੇ ਚੱਕਰ ਦੇ ਉੱਤੇ ਇਸ ਟਾਈਮ ਬਾਬਾ ਆਕਰਮ ਆਲਮੀ ਰਿਕਾਰਡ ਯਾਫਤਾ 1 ਮਿੰਟ 'ਚ 6 ਪਿਆਲੇ ਬਣਾਉਣ ਵਾਲਾ ਉਹ ਅੱਜ ਜਿਹੜੇ ਚੱਕਰ ਦੇ ਉੱਤੇ ਬੈਠਾ ਭਾਂਡੇ ਬਣਾ ਰਿਹਾ 100 ਸਾਲ ਪੁਰਾਣਾ ਚੱਕਰ ਆ ਵਾਹ ਵਾਹ ਤੇ ਉਹ ਪੈਰ ਦੇ ਨਾਲ ਉਦਾਂ ਹੀ ਕਮਾ ਰਿਹਾ ਹੁਣ ਤਾਂ ਦੱਸਦੇ ਆ ਵੀ ਮੋਟਰਾਂ ਲੱਗ ਗਈਆਂ ਬਿਜਲੀ ਵਾਲੇ ਚੱਕਰ ਆ ਗਏ ਬਾਬਾ ਉਸੇ ਚੱਕਰ ਤੇ ਬੈਠਾ ਜਿਹੜਾ ਇਹਦੇ ਬਜ਼ੁਰਗਾਂ 100 ਸਾਲ ਪਹਿਲਾਂ ਸੀਗਾ ਤੇ ਬਜ਼ੁਰਗਾਂ ਦੀਆਂ ਗੱਲਾਂ ਅੱਗੇ ਤੁਹਾਨੂੰ ਮੈਂ ਸੁਣਾਈਆਂ ਹੀ ਆ ਵੀ ਉਹ ਕਿੱਡੇ ਕਾਰੀਗਰ ਸੀ ਲੱਕੜ ਜਿਹੜੀ ਫਿਰ ਵੀ ਬੜੀ ਗੁੱਤੀ ਹੋ ਗਈ ਪੁਰਾਣੀ ਹੋ ਗਈ ਹਾਂ ਮੁਰਨ ਲੱਗ ਜਾਂਦੀ ਤੇ ਹੁਣ ਫੇਰ ਬੈਰੰਗ ਲਾਇਆ ਹੋਣਾ ਹਾਂ ਪਿੱਛੇ ਬੈਰੰਗ ਬੁਰੰਗ ਅੱਗੇ ਜਿਹੇ ਲੱਗੇ ਹੋਏ ਫਿਲਹਾਲ ਮੁੱਦਾ ਤੇ ਲਿਆ ਪੁਰਾਣੀ ਹੋ ਗਈ ਹਾਂ ਪਹਿਲੇ ਚਮੜੇ ਚੱਲਦਾ ਰਿਹਾ ਗਾ ਜਿਹੜੀ ਵੀ ਸ਼ੈ ਹੈ ਨਾ ਜੀ ਉਹ ਬਣਦੀ ਹੈ ਉਹਦੀ ਬਣਾਵਟ ਹੁੰਦੀ ਉਹਦੇ ਬਣਾਉਣ ਵਾਲਾ ਕੋਈ ਹੁੰਦਾ ਵੀ ਜਿੱਦਾਂ ਤਖਲੀਕ ਆ ਵੀ ਮਾਲਕ ਨੇ ਕਹਿੰਦੇ ਆ ਵੀ ਜਦੋਂ ਰੱਬ ਨੇ ਬੰਦੇ ਨੂੰ ਬਣਾਇਆ ਸੀ ਇਦਾਂ ਹੀ ਮਿੱਟੀ ਦਾ ਬਣਾਇਆ ਸੀ ਹੈ ਜੀ ਬਿਲਕੁਲ ਹਾਂ ਫਰਿਸ਼ਤਿਆਂ ਨੂੰ ਆਖਿਆ ਸੀ ਵੀ ਮਿੱਟੀ ਲਿਆਓ ਤੇ ਉਹ ਬਣਾ ਕੇ ਨਾ ਤੇ ਉਸ ਟਾਈਮ ਵੀ ਕੋਈ ਚੀਕਣੀ ਮਿੱਟੀ ਕਿਤੋਂ ਵੇਖ ਕੇ ਸੋਹਣੀ ਮਿੱਟੀ ਲਿਆਂਦੀ ਵੀ ਜਿਹੜਾ ਐਡਾ ਸੋਹਣਾ ਬੰਦਾ ਬਣਿਆ ਤੇ ਫਿਰ ਇੱਥੇ ਸੱਕ ਸੁਣਿਆ ਸੀ ਦਾਨਿਆਂ ਤੋਂ ਬਈ ਜਿਹੜਾ ਚਿਹਰਾ ਬੰਦੇ ਦਾ ਨਾ ਆ ਮੂੰਹ ਇਹ ਰੱਬ ਨੇ ਆਪਣੇ ਹੱਥੀ ਬਣਾਇਆ ਸੀ ਤੇ ਬੰਦੇ ਦੀ ਅੱਲਾਹ ਤਾਲਾ ਨੇ ਕੁਰਾਨ ਪਾਕ ਵਿੱਚ ਇਨਸਾਨ ਦੀ ਤਾਰੀਫ ਕੀਤੀ ਕਿ ਪਿਆਰੀ ਤਾਰੀਫ ਕੀਤੀ ਹਾਏ 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 ਸੁਭਾਨ ਅੱਲਾਹ ਕੀ ਬਾਤ ਹੈ ਸੂਰਤ ਵਤੀਨ ਦੇ ਜਲਾਕਾਤ ਖਲਕ ਨਾਲ ਇਨਸਾਨ ਫੀ ਆਸਨ ਤਕਵੀਮ ਬੇਸ਼ੱਕ ਵਾਹ ਵਾਹ ਇਨਸਾਨ ਮਸੋਣੇ ਤੇ ਆਸਨ ਤਰੀਕੇ से ਹਾਏ 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 ਕੀ ਬਾਤ ਹੈ ਕੀ ਬਾਤ ਰੰਗ ਚਿੱਟੇ ਕਾਲੇ ਦਾ ਫਰਕ ਨਹੀਂ ਦੱਸਦਾ ਨਾ 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 ਕੀ ਬਾਤ ਹੈ ਕੈਸੀ ਗੱਲ ਆ ਵੀ ਪੂਰੇ ਕੁਰਾਨ ਪਾਕ ਦੇ ਵਿੱਚ ਅੱਲਾਹ ਤਾਲਾ ਨੇ ਬੰਦੇ ਦੀ ਤਾਰੀਫ ਕੀਤੀ। ਹਾਂ ਤਾਰੀਫ ਕੀਤੀ ਆ ਵੀ ਜਿਹੜਾ ਉਹਨੇ ਬਣਾਇਆ ਬੰਦਾ ਬੜੀ ਸ਼ੈ ਬਣਾਇਆ ਜੀ ਵਾਹ ਹਾਂਜੀ ਦਾਨੇ ਦੱਸਦੇ ਆ ਵੀ ਆਪਣੀ ਪਛਾਣ ਵਾਸਤੇ ਇਹ ਬੰਦਾ ਬਣਾਇਆ ਸੀ ਵੀ ਆਪਣੇ ਆਪ ਨੂੰ ਰੱਬ ਕਹਾਉਣ ਵਾਸਤੇ ਜੇ ਬੰਦੇ ਰੱਬ ਕਹਿੰਦੇ ਆ ਉਹ ਉਹਦੀ ਜਿਹੜਾ ਹੋਕਾ ਨਾ ਉਹਦਾ ਨਾਮ ਰੱਬ ਦਾ ਉਹ ਬਣਾਇਆ ਸੀ ਵੀ ਆਪਦਾ ਨਾਮ ਆਪਣੀ ਪਛਾਣ ਵਾਸਤੇ ਬੰਦੇ ਨੂੰ ਬਣਾਇਆ ਪਕੜਾਓ ਆ ਕੀ ਬਣ ਗਿਆ ਜੀ ਕਿਹੜਾ ਬਣ ਇਹ ਘੜਾ ਬਣ ਰਿਹਾ ਗਿਆ ਇਹ ਘੜਾ ਜੀ ਆ ਪਹਿਲੀ ਵਾਰੀ ਜ਼ਿੰਦਗੀ 'ਚ ਬਣਦਾ ਦੇਖਿਆ ਘੜਾ ਉਹ ਜਿਹੜਾ ਜੇ ਚ ਠੰਡੇ ਪਾਣੀ ਪੀਨੇ ਆਪਾਂ ਮਿੱਟੀ ਦੀ ਤਾਸੀਰ ਕਹਿੰਦੇ ਆ ਵੀ ਘੜੇ ਦਾ ਪਾਣੀ ਹੋਵੇ ਨਾ ਰੱਖਿਆ ਹੋਇਆ ਤੇ ਕਈ ਬਿਮਾਰੀਆਂ ਤੋਂ ਸ਼ਫਾ ਇਹ ਇਦਾਂ ਵੀ ਜਿੱਦਾਂ ਕਿਸੇ ਫਿਲਟਰ 'ਚੋਂ ਪਾਣੀ ਲੰਘਾ ਮਿੱਟੀ ਦੇ ਵਿੱਚ ਇੱਕ ਖਾਸੀਅਤ ਹੁੰਦੀ ਹੈ ਵੀ ਉਹ ਕਸਾਬਤਾਂ ਨੂੰ ਕੰਟਰੋਲ ਕਰਦਾ ਉਹ ਪੀ ਜਾਂਦਾ ਜਿਹੜੀਆਂ ਬੁਰੀਆਂ ਕਸਾਬਤਾਂ ਹੁੰਦੀਆਂ ਤੇ ਸਾਫ਼ ਪਾਣੀ ਨਿਤਰ ਕੇ ਪਾਣੀ ਚੰਗਾ ਪਾਣੀ ਬੰਦਿਆਂ ਤੱਕ ਪਹੁੰਚਦਾ ਅੱਗੇ ਨਹਿਰ ਦੇ ਪਾਣੀ ਵੀ ਘੜਿਆਂ 'ਚ ਪਾ ਕੇ ਥੋੜੀ ਜਿਹੀ ਫਟਕੜੀ ਲਾਉਂਦੇ ਹੁੰਦੇ ਸੀ ਬਿਲਕੁਲ ਤੇ ਉਹ ਪਾਣੀ ਸ਼ੀਸ਼ੇ ਤਰ੍ਹਾਂ ਸਾਫ਼ ਹੋ ਜਾਂਦਾ ਸੀ ਤੇ ਉਹ ਉਦੋਂ ਬਿਮਾਰੀ ਵੀ ਕੋਈ ਨਹੀਂ ਹੁੰਦੀ ਸੀ ਜਦੋਂ ਤੱਕ ਮਿੱਟੀ ਦੇ ਭਾਂਡੇ ਰਹੇ ਆ ਮਿੱਟੀ ਦੇ ਭਾਂਡਿਆਂ 'ਚ ਖਾਂਦੇ ਪੀਂਦੇ ਰਹੇ ਆ ਬੰਦੇ ਬਿਮਾਰ ਹੀ ਨਹੀਂ ਹੁੰਦੇ ਇਹ ਬਾਬਾ ਕੀ ਗੱਲਬਾਤ ਹੈ ਜਿਹੜੇ ਗਲਤ ਜਰਾਸੀਮ ਹੁੰਦੇ ਆ ਖਤਮ ਹੋ ਜਾਂਦੇ ਆ ਅੱਛਾ ਇਹ ਮਿੱਟੀ ਦੀ ਖਾਸੀਅਤ ਹੈ ਬਿਲਕੁਲ ਤੁਸੀਂ ਮਿੱਟੀ ਦੇ ਪਹਿਲੇ ਪਾਣੀ ਪੀ ਕੇ ਵੇਖੋ ਨਾ ਹਾਂ ਉਹ ਕੋ ਪਾਈਆ ਡੇਢ ਪੁੰਦਾ ਪਾਣੀ ਦਾ ਤੁਹਾਨੂੰ ਸਬਰ ਆ ਜਾਸੀ ਆਏ। 10 ਕਿਲੋ ਦਾ ਪੀਲੋ ਤੁਹਾਨੂੰ ਸਬਰ ਨਹੀਂ ਆ ਵਾਹ ਵਾਹ ਵੱਡੀਆਂ ਹੀ ਗੱਲਾਂ। ਕੀ ਬਾਤ ਹੈ ਕੀ ਬਾਤ ਹੈ ਵਾਹ ਬਾਬਾ ਵਾਹ ਇੱਕ ਪਹਿਲਾ ਪੀਸੋ ਨਾ ਪਾਣੀ ਦਾ ਹਾਂਜੀ ਤੁਹਾਨੂੰ ਯਕੀਨ ਕਰ ਬੜਾ ਸਕੂਨ ਆ ਜਾਏ ਸਕੂਨ ਆ ਜਾਊਗਾ ਜੇ ਤੁਸੀਂ ਗਿਲਾਸ ਅੱਧੇ ਕਿਲੋ ਦਾ ਪੀ ਲਸੀ ਜਾਂ ਕਿਲੋ ਦਾ ਪੀ ਲਸੋ ਨਾ ਯਕਦਮ ਹਾਂ ਸਕੂਨ ਨਹੀਂ ਆਉਣਾ ਸਕੂਨ ਨਹੀਂ ਆਉਣਾ ਇਹ ਘੜਾ ਛੋਟਾ ਨਹੀਂ ਬਣਿਆ ਹਾਂ ਛੋਟਾ ਮਿੱਟੀ ਥੋੜੀ ਥੋੜੀ ਹੈ ਆਪਾਂ ਲਾ ਲਓ ਫੁੱਟੀ ਰੱਖ ਮੈਨੂੰ ਬਤਾ ਅੱਛਾ ਇਹ ਮਟਕਾ ਟੈਪ ਜਿਹਾ ਬਣ ਗਿਆ ਨਾ ਮਟਕਾ ਬਣ ਗਿਆ ਨਾ ਇਹ ਵਜ੍ਹਾ ਨਾ ਇਹ ਸਤਿਆਰ ਜੀ ਹੋਣਾ ਤੇ ਨਕਸ਼ਾ ਤਿਆਰ ਕੀਤਾ ਇਤਾਂ ਦਾ ਅੱਛਾ ਇਹ ਤਿਆਰ ਮੋੜ ਹੋਣਾ ਇਹ ਕਦੋਂ ਹੋਊਗਾ
ਐਸਾ ਐਸਾ ਜੀ ਨਹੀਂ ਕੁਝ ਕੋਇਆ ਮੋਸੀ ਅੱਛਾ ਇਹ ਘੜਾ ਜੀ ਇੱਕੋ ਵਾਰੀ ਨਹੀਂ ਬਣਦਾ, ਬਾਬਾ ਜੀ ਦੱਸਦੇ ਆ ਵੀ ਇਹ ਹਜੇ ਤਿਆਰ ਹੋਇਆ ਹਾਂ ਇਹ ਅੱਧਾ ਤਿਆਰ ਹੋਇਆ, ਇਹਨੂੰ ਫਿਰ ਥੋੜਾ ਜਿਹਾ ਘਮਾਉਣਾ ਦੁਬਾਰਾ। ਹਾਂ, ਇਹਨੂੰ ਹਵਾ ਫਿਰ ਜੂਗੀ ਨਾ ਇਹ ਸਖਤ ਹੋ ਜਾਊਗਾ, ਫਿਰ ਇਹਨੂੰ ਚੱਕ ਕੇ ਘੁਮਾ ਕੇ ਤੇ ਬਣਾਉਣਾ। ਗੁਲਾਈ ਵੱਡੀ ਹੁੰਦੀ ਹੈ। ਦੇਖ ਯਾਰ ਕੈਸੀ ਗੱਲ ਆ, ਕਾਰੀਗਰ ਦੇ ਹੱਥਾਂ ਦੇ ਵਿੱਚ ਕਹਿੰਦੇ ਕੋਈ ਜਦੋਂ ਆਂਦੀ ਹੈ ਨਾ ਸ਼ਾਇਦ ਤੇ ਉਹ ਫਿਰ ਉਹ ਰੁਪਈਏ ਦੀ ਸ਼ੈ ਨੂੰ ਲੱਖ ਦੀ ਬਣਾ ਦਿੰਦਾ। ਇਹ ਹੱਥਾਂ ਦਾ ਕਮਾਲ ਆ ਕਾਰੀਗਰ ਦਾ। ਇਹ ਤਾਂ ਮਿੱਟੀ ਦਾ ਰੋਗੀ ਆ ਨਾ, ਤੇ ਆ ਦੇਖ ਲੈ ਵੀ ਆ ਕੀ ਦਾ ਕੀ ਬਣਾਤਾ ਤੇ ਕੈਸੀ ਕੈਸੀ ਸ਼ਾਮਾ ਛੰਨਾ ਪਿਆ ਦੇਖ ਕੈਸੇ। ਬਾਬਾ ਜੀ ਉਹ ਗੱਲ ਕਿਵੇਂ ਸੀ ਕਿ ਕਿਹਨੇ ਕਿਹਾ ਸੀ ਕਿ ਮਿੱਟੀ ਤੁਹਾਡਾ ਕਹਿਣਾ ਮੰਨੂਗੀ? ਹਾਂ ਕਿ ਦੁਆ ਮਿਲੀ ਸੀ, ਕੀ ਹੋਇਆ ਸੀ, ਕਿਵੇਂ ਗੱਲ ਸੀ ਉਹ? ਜਿਹਨਾਂ ਕੋ ਬਰਤਨ ਰੱਖੇ ਨਾ ਮੈਨੂੰ ਬਣਾ ਦੇ ਬਰਤਨ, ਬਾਕੀ ਮੈਂ ਨਾ ਹੀ ਉਹ ਤਾਂ ਸੁਣਨਾ ਬਚਪਨ ਨੂੰ ਬਣਾ ਉਹਨੇ ਜਾ ਕੇ ਦਰਬਾਰ ਸ਼ਰੀਫ ਵੇਖਿਆ ਪਿਆ ਜੀ ਅਗਰਦਾ ਮੈਂ ਵੇਖਣ ਵਗ ਗਿਆ। ਮੈਂ ਕੀ ਦੁਆ ਚ ਕਰਿਆ ਕਿ ਜਾ ਪੁੱਤ ਜੀ ਜੱਟਿਆ ਬਣ ਗਈ ਹੱਥੀ ਜਾ ਕੇ। ਵਾਹ ਜੀ, ਬਾਬਾ ਜੀ ਦੱਸਦੇ ਵੀ ਇਹਨਾਂ ਦੇ ਪੀਰਾਂ ਦੀ ਇਹਨਾਂ ਨੂੰ ਦੁਆ ਮੁਰਸ਼ਦ ਮੰਨਣ ਵਾਲੇ ਆ ਜੀ ਇਹ, ਉਹਨਾਂ ਨੇ ਦੁਆ ਕੀਤੀ ਸੀ ਵੀ ਮਿੱਟੀ ਤੇਰਾ ਕਹਿਣਾ ਮੰਨੂਗੀ, ਵੇ ਡਰ ਹੋ ਕੇ ਜਾ ਕੇ ਚੱਕਰ ਤੇ ਬਹਿ ਜਾ, ਤੂੰ ਜਿਹੜੀ ਸ਼ੈ ਬਣਾਏਗਾ ਬਣੂਗੀ। ਤੇ ਉਦੋਂ ਦਾ ਕਹਿੰਦੇ ਆ ਵੀ ਹਾਰ ਨਹੀਂ ਆਈ, ਇਦਾਂ ਹੀ। ਬਿਲਕੁਲ ਠੀਕ ਹੈ। ਹਾਂ ਇਹ ਲਈ ਇਹ ਖਤਰਾ ਕੋਈ ਨਹੀਂ, ਬਿਜਲੀ ਕਾਰੀਗਰ ਬੈਠਾ ਕਦੀ ਨਹੀਂ ਸਕਿਆ ਕੰਮ ਕਰ। ਵਾਹ 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 ਕੀ ਬਾਤ। ਕਿਹੜੇ ਕਿਹੜੇ ਦਰਬਾਰ ਤੇ ਜੀ ਪਿਆਲੇ ਬਣਾਏ ਤੁਸੀਂ? ਤਕਰੀਬਨ ਨੇੜੇ ਨੇੜੇ ਬਈ ਜਾਂਦੇ ਕਿ ਕੁਤਬਲ ਸ਼ਾਹ ਦਰਬਾਰ ਜਾ ਕੇ ਬਣੀ ਆ, ਮਾਸ਼ਾਅੱਲਾ ਮਾਸ਼ਾਅੱਲਾ ਫਤਿਹਪੁਰ ਸ਼ਰੀਫ ਪੜੀਨੇ ਆ, ਮਾਸ਼ਾਅੱਲਾ ਖੂਬਾਗ ਤੇ ਪੜੀਨੇ ਆ, ਮਾਸ਼ਾਅੱਲਾ। ਇੱਕ ਸ਼ਰੀਫ ਜਾਂਦੇ ਰਹਿੰਦੇ ਵਾਹ ਵਾਹ ਸੁਭਾਨ ਅੱਲਾਹ। ਕੋਈ ਕੋ ਆ ਜਾਵੇ ਤੇ ਦੇ ਛੱਡੀ ਤੇ ਪਹਿਲੇ ਪੈਸੇ ਕਦੀ ਨਹੀਂ ਲੈਂਦੇ। ਓਏ ਹੋਏ 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 ਕੀ ਬਾਤ ਹੈ ਜੀ। 52 ਸਾਲਾ ਉਮਰ ਦਾ ਰਿਕਾਰਡ ਆ ਵੀ ਦਰਬਾਰਾਂ ਵਾਸਤੇ ਬੜੇ ਬੜੇ ਦਰਬਾਰ ਸ਼ਰੀਫ ਆ ਜਿਹੜੇ ਇੱਥੇ ਬੜੇ ਸਿਲਸਿਲੇ ਸਾਡੇ ਆ ਤੇ ਉਹਨਾਂ ਦੇ ਵਾਸਤੇ ਕਹਿੰਦੇ ਵੀ ਬਾਬੇ ਰਾਮ ਹਮੇਸ਼ਾ ਜਾਂਦੇ। ਹਾਂ ਸਾਡੇ ਵੀ ਵਾਹ ਵਾਹ ਉਹ ਵੀ ਇਦਾਂ ਹੀ ਫੀਸ ਵੀ ਲੱਲਾ। ਬਿਲਕੁਲ ਕੀ ਬਾਤ ਹੈ ਜੀ ਕੀ ਤੁਸੀਂ ਘਰ ਲੰਗਰ ਪਕਾਈਂਦੇ ਨੇ ਤੁਸੀਂ ਸਾਨੂੰ 50 ਚਾਹੀਦਾ ਤੁਹਾਨੂੰ 50 ਚਾਹੀਦਾ ਦੇਣਾ, ਹਾਂ ਜੇ ਕਿਸੇ ਕੇ ਸਾਨੂੰ 100 ਚਾਹੀਦਾ ਉਹਨੂੰ 100 ਚਾਹੀਦਾ ਦੇਣਾ ਪਾਏ ਹੋਏ। ਯਾਰ ਕੈਸੀ ਗੱਲ ਆ ਯਾਰ ਕੈਸੀ ਗੱਲ ਆ। ਦੇਖ ਯਾਰ ਬਾਬੇ ਦਾ ਜ਼ਰਫ ਦੇਖ ਵੀ ਕਹਿੰਦਾ ਵੀ ਸਾਰੀ ਜ਼ਿੰਦਗੀ ਜਿਹੜਾ ਲੰਗਰ ਵਾਸਤੇ ਪਿਆਲੇ ਬਣਾ ਕੇ ਦਿੱਤੇ ਉਹਨਾਂ ਦੇ ਪੈਸੇ ਨਹੀਂ ਲਏ, ਫੀਸ ਵੀ ਲੱਲਾ ਦਿੱਤੇ। ਇੱਥੇ ਬੰਦਿਆਂ ਕੋ ਮਿੱਲਾਂ ਫੈਕਟਰੀਆਂ ਤੇ ਇੱਕ ਸ਼ਾਇਦ ਦੇਣ ਉਹ ਦਾ ਭਾਈ ਛਾਪਰ ਦੇ ਪੈਸੇ ਆ। ਇੱਥੇ ਛਾਪਰ ਦੇ ਪੈਸੇ ਆ। ਕਹਿੰਦੇ ਜੀ ਐਡੇ ਐਡੇ ਬ੍ਰਾਂਡ ਆ ਨਾਮਾਂ ਦੇ। ਤੇ ਅਗਲੇ ਦਿਨ ਅਸੀਂ ਗਏ ਆ ਉੱਥੇ ਵੱਡਾ ਪਲਾਜ਼ਾ ਬਣਿਆ ਸੀ, ਇੱਕ ਐਡੀ ਖਿਆਲ ਲਈ ਤੇ 50 ਰੁਪਏ ਕੱਟੇ ਉਹਨੇ ਛਾਪਰ ਦੇ। ਤੇ ਬਾਬਾ ਕਹਿੰਦਾ ਵੀ 52 ਸਾਲਾਂ ਦੇ ਵਿੱਚ ਪਿਆਲਿਆਂ ਦੇ ਪੈਸੇ ਨਹੀਂ ਲਏ ਜਿਹੜਾ ਕੋਈ ਫੀਸ ਆਪਣਾ ਲੰਗਰ ਵਾਸਤੇ ਲੈਂਦਾ। ਸਵਾਦ ਤਾਂ ਆਇਆ ਨਾ। ਆਹ ਫਰਕ ਆ ਹੁਣ ਦੇ ਤੇ ਪੁਰਾਣੇ ਬੰਦਿਆਂ ਦੇ ਵਿੱਚ, ਇਹੀ ਫਰਕ ਅਸੀਂ ਦੱਸਣ ਨੂੰ ਗੱਲ ਹੀ ਮੁੱਕ ਗਈ ਯਾਰ। ਤੁਸੀਂ ਹੁਣ ਆਪੇ ਹੀ ਫਰਕ ਦੇਖ ਲਓ। ਇਦਾਂ ਦੀ ਗੱਲ ਮੈਨੂੰ ਹੁਣ ਲੱਭ ਕੇ ਦਿਖਾ ਦਿਓ ਕਿਤੇ, ਜੇ ਲੱਭ ਜਵੇ। ਬਾਬਾ ਨਹੀਂ ਲੱਭਦੀ ਇਹ ਗੱਲ ਹੁਣ। ਸਾਰੇ ਬੰਦੇ ਵਾਲੇ ਅਸੀਂ ਕੀ ਯਾਦ ਰੱਖਣੇ। ਅੱਛਾ ਹਾਂ ਕੁਝ ਸਾਜ਼ ਚੰਗੇ ਵੀ ਹੈ। ਹਾਂ 5 ਉਂਗਲਾਂ ਬਰਾਬਰ ਨਹੀਂ। ਬਾਬਾ ਕਹਿੰਦਾ ਵਿੱਚੋਂ ਚੰਗੇ ਵੀ ਆ ਮਾੜੇ ਵੀ, ਪਰ ਹੁਣ ਚੰਗੇ ਘਟੇ ਆ ਹੁਣ। ਅਸੀਂ ਤਾਂ ਆਪ ਵੀ ਗੱਲ ਕਰਦੇ ਪੈਸੇ ਕਦੀ ਨਹੀਂ ਲੈ ਪਿਆਲਿਆਂ ਦੇ, ਭਾਵੇਂ ਜਿਤਨੇ ਕੋਲ ਆ ਜਾਵੇ ਪਏ ਹੋਣ ਜੀ। ਜੇ ਕੋਈ ਅੱਖ ਨਹੀਂ ਪੜਦੇ ਤਾਂ ਉਹਨੂੰ ਆਪਣਾ ਵੀ ਜੀਣਗੇ। ਇਹ ਫਿਰ ਸੇਲ ਤੁਸੀਂ ਜਿਵੇਂ ਰੇੜਿਆਂ ਤੇ ਜਾ ਕੇ ਲੋਕ ਦੂਸਰੇ ਪਿੰਡਾਂ 'ਚ ਕਰਦੇ ਉਵੇਂ ਕਰਦੇ ਕਿ ਕਿਸੇ ਪੱਕੇ ਇੱਕ ਨੂੰ ਦੇ ਦੇਣੇ? ਇਹ ਤੂੰ ਆਪੇ ਆ ਕੇ ਮਾਈਆਂ ਲਾ ਜਾਂਦੀਆਂ ਅੱਗੇ ਫਿਰ ਉਹ ਵੇਚਦੇ ਆ। ਇਹਨਾਂ ਦਾ ਕੰਮ ਆ ਵੀ ਇਹ ਬਣਾਉਂਦੇ ਆ ਗਾਂ, ਜਿਹੜੇ ਵੇਚਣ ਵਾਲੇ ਉਹ ਇਹਨਾਂ ਕੋਲੋਂ ਆ ਕੇ ਲੈ ਜਾਂਦੇ ਆ, ਉਹ ਗਾਂ ਫਿਰ ਗਾਂ ਆਪਣਾ ਰੇੜੀਆਂ ਤੇ ਵੇਚਦੇ ਆ। ਉਹ ਉਹਨਾਂ ਦਾ ਕੰਮ ਆ। ਇਹਨਾਂ ਦਾ ਕੰਮ ਆ ਇੱਥੇ ਇਹ ਸਮਝ ਲਓ ਵੀ ਮਿੱਲ ਆ, ਇੱਥੇ ਫੈਕਟਰੀ ਆ, ਇੱਥੇ ਬਣਦੀ ਆ ਸ਼ਾਇਦ ਭਾਂਡੇ ਬਣਦੇ ਆ। ਜਿੱਦਾਂ ਹੁਣ ਆ ਦੌਰੀ ਬਣੀ ਆ, ਦੌਰੀ ਹੁਣ ਬਣ ਗਈ। ਦੌਰੀ ਤੇ ਡਿਜ਼ਾਈਨ ਵੀ ਬਾਬੇ ਨੇ ਬਣਾਤਾ ਤੇ ਆ ਹੁਣ ਧਾਗੇ ਨਾਲ ਹੇਠ ਫੇਰ ਕੇ ਤੇ ਆ ਦੌਰੀ ਬਣੀ ਪਈ ਤੇ ਦਰਵਾਜ਼ਾ ਬੰਦ ਕਰ ਲੈ। ਹਾਂ ਇਹ ਇੱਥੇ ਪਕਾ ਕੇ ਇਹਨਾਂ ਨੇ ਚਕਾ ਦੇਣੇ। ਫਿਰ ਗਾਂ ਬੰਦੇ ਜਿਹੜੇ ਵੇਚਣ ਵਾਲੇ ਆ ਉਹ ਫਿਰ ਰੇੜੀਆਂ ਦੇ ਉੱਤੇ ਆਉਂਦੇ ਆ, ਉਹਨਾਂ ਨੂੰ ਕੋਈ ਦਾਣਿਆਂ ਤੋਂ ਦਿੰਦੇ ਆ, ਕੋਈ ਪੈਸਿਆਂ ਤੋਂ ਦਿੰਦੇ ਆ। ਉਹ ਉਹਨਾਂ ਦਾ ਗਾਂ ਵੱਖਰੇ ਵੱਖਰੇ। ਤੇ ਜਿਵੇਂ ਹੁਣ ਪਲਾਸਟਿਕ ਦੇ ਬਰਤਨ ਆਮ ਹੋ ਗਏ ਆ, ਸੇਲ ਇਹਦੀ ਘਟੀ ਆ? ਹਾਂ ਬਣ ਗਿਆ ਸੀ ਲੋਟੇ ਲਿਖੀ ਕਿਉਂ ਜੀ? ਹੈ ਪਲਾਸਟਿਕ ਆਮ ਹੋ ਗਈ ਹੁਣ। ਅੱਗੇ ਤਾਂ ਗਲਾਸ ਵੀ ਇਹੀ ਚੱਲਦੇ ਸੀ, ਪਿਆਲੇ ਵੀ ਇਹੀ ਚੱਲਦੇ ਸੀ, ਹੁਣ ਪਲਾਸਟਿਕ ਵਾਲੇ ਆਮ ਚੱਲਦੇ। ਉਹੀ ਆ ਨਾ, ਬਿਮਾਰੀਆਂ ਵੀ ਤਾਂ ਹੀ ਅੱਗੇ ਦੱਸੀ ਨਹੀਂ ਗੱਲ ਬਾਬੇ ਨੇ। ਸੇਲ ਚ ਨਹੀਂ ਕਿ ਜ਼ਾਹਰਾ ਫਿਰ ਕਾਰੋਬਾਰ ਵੀ ਘਟਿਆ ਬਾਬਾ ਹੁਣ। ਜੀ ਹੁਣ ਇਹ ਕਾਰੋਬਾਰ ਕੋ ਗਾਂ ਨਾਲੋਂ ਘਟਦਾ ਨਹੀਂ ਜਾਂਦਾ ਵੀ ਇਹ। ਬਰਤਨ ਦਾ ਹਾਂ ਜਿਨ੍ਹਾਂ ਨੂੰ ਸ਼ੌਕ ਹੈ ਬਰਤਨ ਸਿਖਾਉਣ ਦਾ ਪਤਾ ਉਹ ਇਸ ਬਰਤਨ ਸਿਵਾ ਖਾਂਦੇ ਨੇ। ਹਾਂ ਜਿਹੜੀ ਅੱਜ ਕੱਲ੍ਹ ਦੀ ਛੋਟੀ ਪਰ ਉਹ ਬਰਤਨ ਨਹੀਂ ਜਾਂਦੇ ਸੋਰ ਖਾਈ ਹਾਂ ਸੁਰ ਕੋਈ ਨਹੀਂ ਸੋਰ ਖਾਈ। ਹੁਣ ਇਹ ਪਾਣੀ ਹੈ, ਹਾਂ ਹਾਂ ਪਾਣੀ ਬਾਹਰ ਕੇ ਫੇਰ ਚੜਦਾ ਗੜੇ ਦੇ ਗੱਤੋ ਜਾਂਦੇ ਗੜੇ ਦੇ ਵਿੱਚ ਗੜੇ ਗੱਟ ਕੇ ਮੋੜਤੀ ਉਹ ਤਕੀਰ ਹੋ ਗਈ। ਅੱਛਾ ਕਿਹੜੇ ਜਰਾ ਸੀਮਾ ਜਿਹੜੇ ਖਤਮ ਹੋ ਜਾਂਦੇ ਫੇਰ ਚੜ ਜਾਏ ਜਿਹੜੇ ਫਾਇਦਾ ਬਣਦੇ ਖਤਮ ਹੋ ਜਾਂਦੇ। ਨਹੀਂ ਜੀ ਸਾਡੇ ਇੱਥੇ ਸੁਣਨ ਚ ਆਇਆ ਵੀ ਇੱਥੇ ਇੰਡੀਆ ਦੇ ਵਿੱਚ ਕੋਈ
ਵਜ਼ੀਰ ਆਇਆ ਸੀ ਰੇਲਵੇ ਦਾ, ਤੇ ਉਹਨੇ ਕੋ ਭਾਂਡੇ ਮਿੱਟੀ ਦੇ ਚਲਾਏ ਸੀ ਉੱਥੇ, ਤੇ ਉਹ ਦੱਸਦੇ ਆ ਵੀ ਉਹਨਾਂ ਦਾ ਲੱਖਾਂ ਦਾ ਕੰਮ ਹੋਇਆ ਸੀ, ਮੁਲਕ ਨੂੰ ਫਾਇਦਾ ਹੋਇਆ ਸੀ। ਜਿਹੜੇ ਹੈਗੇ ਭਾਂਡੇ ਬਣਾਉਣ ਵਾਲੇ ਉਹਨਾਂ ਨੂੰ ਬੜਾ ਫਾਇਦਾ ਹੋਇਆ ਸੀ। ਇਦਾਂ ਦਾ ਕੋਈ ਸਕੀਮ ਸਾਡੇ ਪਾਕਿਸਤਾਨ 'ਚ ਵੀ ਚੱਲੇ ਵੀ ਜਿਹੜਾ ਇਦਾਂ ਬਾਬੇ ਅਕਰਮ ਵਰਗੇ ਹਜ਼ਾਰਾਂ ਬੰਦੇ ਆ ਵੀ ਜਿਹੜੇ ਉਹ ਆਪਣਾ ਰੋਜ਼ਗਾਰ ਆ ਵੀ ਉਹਨਾਂ ਨੂੰ ਵੀ ਫਾਇਦਾ ਹੋਵੇ, ਪੂਰੀ ਜ਼ਿੰਦਗੀ ਦੀ ਮਿਹਨਤ ਉਹਨਾਂ ਨੂੰ ਮਿਲਣੀ ਚਾਹੀਦੀ। ਦਿਮਾਗ ਨੂੰ ਜੀ ਇੱਕ ਟਾਈਮ ਦੇ ਵਿੱਚ ਕਈ ਪਾਸੇ ਬਾਬਾ ਅਕਰਮ ਚਲਾ ਰਿਹਾ, ਹੇਠੋਂ ਪੈਰ ਨੂੰ ਚਲਾਣਾ, ਉੱਤੋਂ ਹੱਥ ਨੂੰ ਚਲਾਣਾ, ਫਿਰ ਭਾਂਡੇ ਨੂੰ ਉਹਦੀ ਸੱਤ ਤੇ ਰੱਖਣਾ ਵੀ ਉਹਨੂੰ ਬਿੰਗਾ ਟੇਢਾ ਨਾ ਹੋਵੇ, ਉਹਦਾ ਪੂਰਾ ਖਿਆਲ ਰੱਖਣਾ। ਅੱਖਾਂ ਵੀ ਕੰਮ ਕਰ ਰਹੀਆਂ, ਹੇਠੋਂ ਲੱਤਾਂ ਵੀ ਤੇ ਦੇਖ ਕੈਸੀ ਗੱਲ ਆ, ਹੱਥ ਵੀ ਨਾਲ ਕੰਮ ਕਰ ਰਹੇ, ਤੇ ਫਿਰ ਜਾ ਕੇ ਭਾਂਡਾ ਤਿਆਰ ਹੁੰਦਾ। ਸਾਡੀ ਜੀ ਇੰਨੀ ਉਮਰ ਹੋ ਗਈ, ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ। ਸਾਡੇ ਨਾਲ ਹੀ ਪਿੰਡ ਆ ਜੀ 398 ਗਾਹਬੇ ਕਰੇਲੇ ਸ਼ਰਕੀ ਕਰੇਲੇ ਆ ਜੀ ਇਹ, ਤੇ ਉੱਥੇ ਬਾਬੇ ਅਕਰਮ ਕੋ ਅਸੀਂ ਅੱਜ ਆਏ ਆ। ਹੈ ਤਾਂ ਲੱਗ ਗਈ ਸੀਗੇ ਪਰ ਦੇਖਣ ਅਸੀਂ ਅੱਜ ਆਏ ਆ ਭਾਂਡੇ। ਅਸੀਂ ਕਿਹਾ ਵੀ ਅਸੀਂ ਤਾਂ ਦੇਖਣਾ, ਇਹ ਤੁਹਾਨੂੰ ਵੀ ਦਿਖਾ ਦਿੰਨੇ ਵੀ ਮਿੱਟੀ ਦੇ ਭਾਂਡੇ ਕਿੱਦਾਂ ਬਣਦੇ। ਇਹ ਜੀ ਹਜੇ ਕੁਝ ਭਾਂਡੇ ਤਾਂ ਜਿਹੜੇ ਪੂਰੇ ਤਿਆਰ ਹੋ ਗਏ, ਤੇ ਕੁਝ ਭਾਂਡੇ ਜਿਹੜੇ ਹਜੇ ਆ ਜਿਨ੍ਹਾਂ ਨੂੰ ਦੋਹਰ ਲੱਗਣੀ ਹੈ। ਹਾਂ, ਉਹ ਇੱਕੋ ਵਾਰੀ 'ਚ ਨਹੀਂ ਬਣਦੇ, ਉਹ ਨਰਮ ਹੁੰਦੀ ਮਿੱਟੀ। ਹੁਣ ਥੋੜੀ ਹਵਾ ਫਿਰ ਜੂਗੀ, ਸਖਤ ਹੋ ਜੂਗੀ, ਤੇ ਫਿਰ ਦੋਹਰ ਦੇ ਵਿੱਚ ਜਾ ਕੇ ਉਹ ਪੂਰੇ ਤਿਆਰ ਹੋਣਗੇ। ਜਿਵੇਂ ਉਹ ਕੜਾ ਪਿਆ, ਉਰਾਂ ਆ ਲੋਟਾ ਜਿਹਾ ਪਿਆ, ਇਦਾਂ ਚੱਪਣ ਤਿਆਰ ਹੋ ਗਿਆ, ਦੌੜੀ ਤਿਆਰ ਹੋ ਗਈ। ਇਹ ਧਾਗਾ ਜਿਹੜਾ ਇਹ ਹੇਠੋਂ ਉਹਨੂੰ ਕਰ ਦਿੰਦਾ ਵੀ ਕੁਛ ਹੁੰਦਾ ਹੈ। ਕੀ ਲਾ ਬੱਜਾ ਰੇ, ਅੱਛਾ, ਇਹ ਕਟਰ ਹੈ ਇਹ ਕੱਟ ਛੜੇ, ਅੱਛਾ, ਇਹ ਕਟਾ ਰੇ ਜਗਾ ਇਹ ਬਰਾਬਰ ਕੱਟਦਾ ਹੇਠ। ਬਰਾਬਰ ਕਰ। ਮਿੱਟੀ ਦਾ ਜੀ ਹਜੇ ਵੀ ਜਿਹੜੀ ਹਾਂਡੀ ਹੈ ਨਾ ਮਿੱਟੀ ਦੀ, ਉਹ ਸਾਗ ਦਾ ਉਹ ਜੇ ਅਸਲ ਜ਼ਾਇਕਾ ਲੈਣਾ ਹੋਵੇ ਨਾ ਦੇਸੀ ਪੁਰਾਣਾ, ਤੇ ਉਹ ਮਿੱਟੀ ਦੀ ਹਾਂਡੀ 'ਚ ਹੀ ਆਂਦਾ। ਤੁਸੀਂ ਜਿੰਨੇ ਮਰਜ਼ੀ ਪਤੀਲਿਆਂ 'ਚ ਪਕਾ ਲਓ, ਪਰ ਉਹ ਜਿਹੜਾ ਸਾਗ ਦਾ ਜ਼ਾਇਕਾ ਉਹ ਮਿੱਟੀ ਦੀ ਹਾਂਡੀ 'ਚ ਹੀ ਆਂਦਾ। ਹੋਰ ਵੀ ਬੜੀਆਂ ਐਸੀਆਂ ਛਾਵਾਂ ਜਿਹੜੀਆਂ ਮਿੱਟੀ ਦੇ ਵਿੱਚ, ਹੁਣ ਜਿਹੜੀ ਭੋਨੀ ਲੱਗਦੀ ਆ ਨਾ ਹਾਂਡੀ ਦੇ ਵਿੱਚ, ਉਹਦੀ ਇੱਕ ਵਿੱਚ ਆਪਣੀ ਖੁਸ਼ਬੂ ਆ। ਜਿਹੜੀ ਕਿਸੇ ਹੋਰ ਸ਼ੈ ਦੇ ਵਿੱਚ ਲਾਈਏ, ਕਿਸੇ ਸਿਲਵਰ ਸਟੀਲ ਦੇ ਵਿੱਚ, ਉਹਦੀ ਉਹ ਖੁਸ਼ਬੂ ਨਹੀਂ ਆਂਦੀ। ਸਾਲਣ ਹੋਵੇ ਚਾਹੇ ਕੋਈ ਸ਼ੈ ਹੋਵੇ। बड़े बड़े होटल ਹੁਣ ਦੁਬਾਰਾ ਇੱਧਰ ਆ ਦੁਬਾਰਾ ਰਿਹਾ। ਮੈਂ ਤੁਹਾਨੂੰ ਦੱਸਿਆ ਨਹੀਂ, ਬੰਦਾ ਦੱਸਦੇ ਸਿਆਣੇ ਕਹਿੰਦੇ ਵੀ ਮੱਛੀ ਪੱਥਰ ਚੱਟ ਕੇ ਮੁੜਦੀ ਆ। ਇਹ ਜਿਹੜੀ ਤਰੱਕੀ ਨੂੰ ਤੁਸੀਂ ਪਏ ਆ ਨਾ, ਅਖੀਰ ਮੁੜ ਕੇ ਤੁਸੀਂ ਆਪਣੇ ਪਿਛੋਕੜ ਨੂੰ ਦੇਖਣਾ, ਫਿਰ ਉਧਰ ਹੀ ਮੁੜ ਕੇ ਆਣਾ। ਦੁਬਾਰਾ ਉਹੀ ਮਿੱਟੀ ਦੇ ਭਾਂਡੇ ਹੋਣਗੇ, ਹਰ ਸ਼ੈ ਉਹੀ ਹੋਊਗੀ। ਲੈ ਦੁੱਧ ਦਾ ਗਲਾਸ ਹੀ ਜਿਹੜਾ ਨਾ, ਉਹ ਤੂੰ ਸਿਲਵਰ ਸਟੀਲ 'ਚ ਗਰਮ ਕਰਕੇ ਦੇਖ ਲਾ, ਤੇ ਉਹਦੇ 'ਚ ਗੱਲਾਂ ਬਣ ਗਿਆ। ਮੈਂ ਕਹਿੰਦਾ ਹਾਂ, ਉਹ ਸਿਲਵਰ ਸਟੀਲ 'ਚ ਕਰਕੇ ਦੇਖ ਲਾ, ਤੇ ਗੱਲੇ ਨੂੰ ਦੇਖ ਕੇ ਇੱਕ ਸਵਾਲ ਯਾਦ ਆ ਗਿਆ। ਤੇ ਮਿੱਟੀ 'ਚ ਕਰਕੇ ਦੇਖ ਲਾ, ਤੇ ਉਹ ਐਦਾਂ ਵੀ ਜਿਵੇਂ ਖੁਸ਼ਬੂ ਆਣਗੀਆਂ। ਆ ਬਾਬੇ ਨੇ ਗੱਲਾਂ ਬਣਾਇਆ, ਬਾਬਾ ਵਿੱਚੋਂ ਖਾਲੀ ਹੈ ਕੀ ਖਾਈ ਚੁੱਕਾ ਹਾਂ ਇਹ ਤੂੰ ਦਿਖਾਇਆ ਵਿੱਚ? ਹਾਂ। ਅੱਛਾ, ਮੈਂ ਆ ਬਾਬੇ ਨੇ ਗੱਲਾਂ ਬਣਾਇਆ, ਵਿੱਚੋਂ ਖਾਲੀ ਹੈ। ਇਹ ਕਿਵੇਂ ਕਰਨੀ ਹੈ? ਆ ਵਿੱਚੋਂ ਖਾਲੀ ਕੀਤਾ ਬਾਬੇ, ਪਤਾ ਨਹੀਂ ਕਿਵੇਂ ਖਾਲੀ ਕੀਤਾ। ਇਹ ਮੈਂ ਵੀਡੀਓ ਹੀ ਦਿਖਾਉਂਗਾ। ਹਾਂ, ਵੀਡੀਓ 'ਚ ਹੈ। ਅੱਛਾ, ਵੀਡੀਓ ਦੇ ਵਿੱਚ ਹੈ ਜੀ, ਉਹ ਦੇਖ, ਉਹ ਤਾਂ ਕੀ ਦੇਖ। ਲਾਇਆ ਓਏ ਓਏ ਵਾਹ ਜੀ ਵਾਹ ਬਾਬਾ ਜੀ, ਕੀ ਬਾਤ ਹੈ। ਗੱਲਾਂ ਲਾ ਕੇ ਕਰਕੇ ਦਿਖਾਈ ਯਾਰ ਗੱਲਾਂ। ਇਹ ਬਣ ਗਿਆ ਮੁਕੰਮਲ, ਵਿੱਚ ਖਾਲੀ ਹੈ। ਡਿਜ਼ਾਈਨ ਵੀ ਪਾਇਆ ਤਾਂ ਇਹਦਾ ਹੁਣ ਉਹ ਮੂੰਹ ਹੀ ਬਣਾਣਾ ਨਾ ਗੱਲੇ ਦਾ। ਬਹੁਤ ਉਹ ਡੱਕੇ ਨਾ ਹੋ ਜਾਣਾ, ਥੋੜੀ ਜਿਹੀ ਮਾਤਰਾ ਚ ਆ ਜਾਣੀ ਨਾ। ਹਾਂ, ਮਤਲਬ ਟੁੱਟੇ ਨਾ। ਕੀ ਬਾਤ। ਤੁਸੀਂ ਨਾ ਤੁਸੀਂ ਇਸ ਪਾਸੇ ਆ ਜਾਓ। ਪਹਿਲੇ ਕਾ ਪੱਖਾ ਯਾਦ ਲਾਇਆ ਜਾ ਪਹਿਲਾਂ ਬਾਬਾ ਪੱਕੇ ਦੀ ਤੂੰ ਲੋੜ ਆ ਜਿਹੜਾ ਗੱਲਾ ਬਣਾਇਆ, ਇਹ ਅੰਦਰੋਂ ਹੁਣ ਖਾਲੀ ਹੈ। ਤੇ ਇਹ ਜਿਹੜੀ ਆ ਤੇਰੀ ਆ ਮਸ਼ੀਨ ਆ, ਇਹਨੂੰ ਤੁਸੀਂ ਕੀ ਚੱਕ ਕਰਨਾ ਕੀ ਕਹਿੰਦੇ? ਚੱਕ ਇਹਨੂੰ ਚੈੱਕ ਕਰਨਾ। ਇਹ ਪੈਸੇ ਵਾਲੀ ਮਸ਼ੀਨ ਹੈ। ਹਾਂ ਇਹ ਵੇ ਇਹ ਪੈਸੇ ਪੈਸਾ ਹੀ ਮਸ਼ੀਨ ਹੁਣ ਗੱਲਾਂ ਕੌਣ 50-60 ਲੱਗ ਜਾਣਾ। ਹਾਂਜੀ। ਅੱਛਾ, ਉਹ ਗੱਲ ਤੁਸੀਂ ਸੁਣਾਈ ਇੱਕ ਵਾਰੀ ਜਿਹੜੀ ਤੁਸੀਂ ਰਮੇ ਜਾ ਕੇ ਮਸ਼ੀਨ ਸਾਡੇ ਕੋਲ ਪੈਸੇ ਬਣਾਉਂਦੇ ਇੱਕ ਮਿੰਟ ਜਿਹਨੇ ਪੈਸੇ ਯਾਰ ਕਰਦੀ ਹੈ ਰੁਪਈਏ। ਹਾਂ, ਉਹ ਕਹਿੰਦੇ ਨੇ ਕਦਰ ਹੀ ਸਾਲ ਹੁੰਦਾ। ਉਹ ਬੰਦੇ ਮਸਤੇ ਨੇ ਕਿ ਨਾ ਕਿ ਯਾਰ ਇਤਰਾਜ਼ ਨਾ ਕਰੋ, ਇਸ ਨਾਲ ਗੱਲ ਨਾ ਕਰੋ, ਹਕੂਮਤ ਨਾਲ ਪਕੜੇ ਪੈਸੇ ਬੜੇ ਚਾਹੀਦੇ ਕਰਦੇ। ਅੱਛਾ, ਕੋਈ ਛੁਆ ਮੱਖਣਾ ਹੀ ਸਾਡੇ ਕੋ ਮਸ਼ੀਨ। ਇਹ ਬਾਬਾ ਫਿਰ ਉਹ ਇਸ ਨੂੰ ਆਖਿਆ ਸੀ ਤੂੰ ਮਸ਼ੀਨ। ਹਾਂ ਮੱਖਣਾ ਮਸ਼ੀਨ
ਬੜਾ ਚੱਪਲ ਮਿਲਾਇਆ ਚੱਪਲ ਇਹ 50 ਰੁਪਈਆ ਦਾ ਹੈ ਵਾਹ ਜੀ ਵਾਹ, ਵਾਹ ਜੀ ਵਾਹ। ਬੜਾ ਕਿਤੇ ਇੱਕ ਮਿੰਟ ਤਾਂ ਨਹੀਂ ਲੱਗਾ ਇੱਕ ਮਿੰਟ ਵੀ ਨਹੀਂ ਲੱਗਾ। ਇਹ ਪੈਸੇ ਵਾਲੀ ਮਸ਼ੀਨ ਨਾਲੋਂ ਘੱਟ ਨਹੀਂ ਹੈ। ਹੁਣ ਸਹੀ ਬਾਤ ਜਿਹੜਾ ਨਾ ਜਿਹੜੀ ਤੁਸੀਂ ਅੱਗੇ ਉਹ ਸ਼ੇਰ ਸੁਣਾਇਆ ਨਾ ਇਸ ਵੇਲੇ ਸਾਹਿਬ ਪੱਖਾ ਬੰਦ ਕਰੀ ਯਾਰ, ਵੀ ਹੱਥ ਨਾਲੋਂ ਵਿੱਚ ਹਵਾ ਦੀ ਆਵਾਜ਼ ਆ। ਹੱਥ ਨਾਲੋਂ ਵੱਡਾ ਜਿਹੜਾ ਔਜ਼ਾਰ ਨਹੀਂ ਬਣਿਆ। ਹਾਂ, ਹੱਥ ਤੋਂ ਵੱਡਾ ਔਜ਼ਾਰ। ਦੇਖੋ ਨਾ ਵੀ ਤੁਸੀਂ ਇਹੀ ਹੱਥ ਜਿਹੜਾ ਆ ਇਹ ਜੰਗਾਂ 'ਚ ਇਸਤੇਮਾਲ ਹੋਣੇ ਵਾਲੇ ਹਥਿਆਰ ਇਸ ਹੱਥ ਨਾਲ ਬਣਦੇ ਉਹ ਕਹਿੰਦੇ ਹੈ। ਗੱਲ ਸੁਣੀ ਹੋਈ ਸ਼ੈ ਸਾਂਭੀ ਹੋਈ। ਉਹ ਵੀ ਆਪਾਂ ਕਿਸੇ ਟਾਈਮ ਦਿਖਾਵਾਂਗੇ। ਉਹ ਆਪਦੀ ਜਿਵੇਂ ਡਿਊਟੀ ਆ ਨਾ, ਹਾਂਜੀ ਵੀ ਉਹ ਲਵਾਰ ਦੇ ਹੱਥ ਕੀ ਆ, ਉਹ ਕੀ ਕਰ ਰਹੇ ਆ, ਤੇ ਇਹ ਵੀ ਘਮਾਰ ਦੇ ਹੱਥ ਕੀ ਕਰਦੇ ਆ। ਦੇਖੋ ਨਾ ਜੀ, ਕਿਉਂ ਬਈ ਕਿ ਗੱਲ ਸੁਣੀ ਹੋਈ ਸ਼ੈ ਸਾਂਭੀ ਹੋਈ ਤੇ ਹੁਨਰ ਸਿੱਖਿਆ ਹੈ ਕੰਮ ਆ ਜਾਂਦਾ। ਇਹ ਪੈਸਿਆਂ ਵਾਲੀ ਮਸ਼ੀਨ ਵਾਕਈ ਹੈਗੀ ਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਪੈਸੇ ਵਾਲੀ ਮਸ਼ੀਨ ਹੈ। ਲੇਕਿਨ ਦੇਖੋ ਨਾ ਇਹ ਤਜਰਬੇ ਦੀ ਗੱਲ ਹੁੰਦੀ ਵੀ ਗਮਲਾ ਹੈ ਹਾਂ ਕਾਰੀਗਰ ਬੈਂਦੇ ਸਾਰੇ ਇੱਕੋ ਜਿਹੇ ਨੇ 6 ਇੰਚ ਦਾ ਸਭ 6 ਇੰਚ ਦੇ ਵਾਹ ਵਾਹ ਜਾਂ 12 ਇੰਚ ਦਾ ਸਭ 12 ਇੰਚ ਦੇ ਹੁੰਦੇ ਵਾਹ ਵਾਹ ਵਾਹ। 4 ਗਮਲੇ ਚਾਲੇ ਮੇਰੇ ਇਹ ਸਿਰਫ ਬਾਬੇ ਇੱਕ ਗੱਲ ਹੋਰ ਪੁੱਛੇ ਨਾ ਵੀ ਇਹਦੇ 'ਚ ਕਿਹੜਾ ਕੋਈ ਸਾਂਚਾ। ਬਾਬਾ ਕਹਿ ਰਿਹਾ ਵੀ ਜੇ ਬਣਾਇਆ ਨਾ 6 ਇੰਚ ਵਾਲਾ ਬਣਾਇਆ, ਉਹ ਹੱਥ ਨਾਲ ਹੀ ਬਣਾਇਆ। ਹੱਥ ਨਾਲ ਬਣੇ ਆ ਤੇ ਹੱਥ ਨਾਲ ਇੱਕ ਮਾਸਾ ਵੀ ਫਰਕ ਨਹੀਂ, ਉਹ ਉਦਾਂ ਹੀ ਬਣੇ ਪਏ ਆ। ਬਰਾਬਰ ਰੱਖਿਆ ਬਰਾਬਰ ਰੱਖਿਆ 6 ਇੰਚ ਦੇ ਇਹ ਕਾਰਾਗਰ ਯਾਰ ਨੁਕਤਾ ਨਾ ਜੀ, ਨੁਕਤਾ। ਆਗੀ ਸਮਝ ਉਹਦਾ ਕੋਈ ਬਾਬਾ ਕੋਈ ਮਿਣੀ ਹੋਈ ਗੱਲ ਆ ਕਿ ਉਹ ਬਸ ਪੈਮਾਨਾ ਕੋਲ ਫਿੱਟ ਕੀਤੀ ਹੈ। ਪੈਮਾਨਾ ਕੋਲ ਹੋਣਾ ਹੈ ਪਹਿਲੇ ਲਾਭ ਲੈਣਾ ਉਚਾਈ ਉਚਾਈ ਬਸ ਰੱਖੀ ਜਾਣੇ ਕੱਟ ਕੇ ਮੋੜ ਹਾਲ ਸਿੰਦੇ ਜਾਣੇ ਨਹੀਂ ਜਿਹੜਾ ਉੱਤੇ ਫਰਜ਼ ਕਰੋ ਤੁਸੀਂ ਇਹ ਘੜਾ ਬਣਾਉਂਦੇ ਆ ਹਾਂਜੀ। ਜਾਂ ਆਪ ਬਣਾਇਆ ਉਹ ਖੁੱਜੀ ਜੀ ਬਣਾਈ ਆ ਇਹਦਾ ਹੁਣ ਢੱਕਣ ਬਣਾਉਂਦੇ ਆ ਜਿਹੜਾ ਜਿਸ ਤਰ੍ਹਾਂ ਤੁਸੀਂ ਢੱਕਣ ਬਣਾਉਂਦੇ ਹੋ ਤੁਸੀਂ ਇੰਜੀ ਬਣਾ ਦਿੰਦੇ ਉਹ ਹੋ। ਸਾਡੇ ਤਜਰਬਾ ਹੁੰਦਾ ਵੀ ਇਹ ਢੱਕਣ ਪੂਰਾ ਫਿੱਟ ਕਰਨਾ ਇਹ ਤਜਰਬੇ ਦੀ ਗੱਲ ਬਸ ਇਹ ਨੇ ਸੈਕੜਾ ਹਿਸਾਬ ਨਾਲ ਬੜਾ ਜਿਹੜੀ ਸਾਰੇ ਪੂਰੇ ਹੁੰਦੇ ਨੇ ਆ ਗਮਲੇ ਕੀ ਬਾਬਾ ਕਹਿੰਦਾ 100 ਚੱਪਣ ਬਣਾਵਾਂ ਨਾ ਸਾਰੇ ਪੂਰੇ। ਸਾਰੇ ਪੂਰੇ ਆਣਗੇ ਬਗੈਰ ਨਾਪੇ। ਆਏ ਗਮਲੇ ਗਮਲੇ ਸੀ ਗਾਗਾਂ ਬਣਾਇਆ ਨੇ। ਨਿੱਕੇ ਨਿੱਕੇ ਬਾਹਰ ਆ ਦੇਖੋ ਜੀ ਤੁਸੀਂ ਕਮਲੇ ਬੜਾ ਸੋਹਣੇ ਗਮਲੇ ਬਣੇ ਹੋਏ। ਲੈ ਇਹਦਾ ਮੈਨੂੰ ਤਾਂ ਰੌਲਾ ਹੀ ਕੋਈ ਨਹੀਂ ਹੈ, ਜਿੱਦਾਂ ਦੇ ਇੱਕੋ ਜਿਹੇ ਨਹੀਂ ਮਰਜ਼ੀ ਪਏ ਬਣਾਈ। ਹੂੰ ਵਾਹ ਬਾਬਾ ਜੀ ਵਾਹ। ਵਾਹ ਲੈ ਤੀਸਰਾ ਵੀ ਆ ਗਿਆ। ਇਹਨਾਂ ਆਪਣੇ ਤਾਂ ਨਿਆਣੇ ਯਾਰ ਕੋਈ ਖਿਡੌਣਾ ਬਣਾਉਂਦੇ ਲੈ ਦੇ ਕੇ ਉਹ ਸੋਫਾ ਜਿਹਾ ਬਣਾਉਂਦੇ ਆ। ਇਹਨਾਂ ਦੇ ਤਾਂ ਕੋਈ ਨਵੀਂ ਸ਼ੈਮ ਬਣਾਉਂਦੇ। ਮਰਜ਼ੀ ਬਣਾਈ ਰੱਖੋ। ਅੱਛਾ ਕਦੀ ਏਦਾਂ ਹੋਇਆ ਵੀ ਨਿਆਣੇ ਆਪੇ ਘੁਮਾ ਕੁਛਾ ਬਣਾ ਲੈਣੇ? ਨਿਆਣੇ ਛੋਟੇ ਛੋਟੇ ਭਾਜਨ ਦੇ ਲੋਈ ਜਾਈ ਛੋਟੇ ਛੋਟੇ ਬਣਾਈ ਰੱਖੀਆਂ ਆਪੇ ਹੋਈ ਘਰ ਦੀ ਕਿਸੇ ਨਿਆਣੇ ਨੂੰ ਬਾਹ ਕੇ ਸ਼ੈ ਬਣਾ ਕੇ ਦੇਖੇ। ਬੱਚੇ ਬਣਾਉਣਾ ਆਂਦਾ ਕੁਛ? ਕੋਈ ਸ਼ੈ ਬਣਾਣੀ ਆਂਦੀ ਹੋਵੇ ਕੋਈ ਵੀ? ਕੀ ਸ਼ੈ ਲੈ ਬਣਵਾ ਯਾਰ ਬੱਚੇ ਕੋਲ। ਇੱਕ ਮਿੰਟ ਉਹ ਗੱਲਾਂ ਬਣਵਾ ਲਈ। ਨਹੀਂ ਕੋਈ ਨਹੀਂ ਜਿਵੇਂ ਕਿਵੇਂ ਦਾ ਵੀ। ਇਹ ਤੁਹਾਡੇ ਪੋਤੇ ਆ ਜੀ? ਮੇਰੇ ਕੋਲ ਇਹ ਬੱਗੇ ਦੇ? ਮੇਰੇ ਕੋਲ ਨਹੀਂ ਮੁੰਡੇ ਬੱਗੇ ਦੇ ਆ? ਨਹੀਂ ਬੰਦਾ ਮੇਰੇ ਪੋਤਰੇ ਇਹ ਪੋਤਰੇ ਉਹ ਪੋਤਰਾ ਹੋਵੇ। ਕੋਈ ਪੋਤਰੇ ਨੇ ਅੱਛਾ ਇਹ ਬੱਗੇ ਦੇ ਭਰਾ ਆ? ਇਹ ਵੀ ਰੰਗ ਦਾ। ਜਦੋਂ ਵੀਡੀਓ ਬਣਾਉਂਗਾ ਨਾ ਜਦੋਂ ਇੱਥੇ ਲਿਆਉਂਗਾ ਇੰਜਨ ਨੂੰ ਸਦੀਕ ਹੈ। ਅੱਛਾ ਛੋਟੇ ਨੇ ਸਾਰੇ 4 ਦੇ 4 ਕਿੰਨੇ ਬੱਚੇ ਬਾਬਾ? ਇਹ ਦੇਖੋ 6 ਬੇਟੇ? ਮਾਸ਼ਾਅੱਲਾ ਮਾਸ਼ਾਅੱਲਾ। 4 ਬੰਦੇ ਨੇ ਦੋ ਕਾਲੇ ਕੋਈ ਨਹੀਂ। ਇਹ ਤੇ ਕਾਲੇ ਸਾਦੇ ਆ ਜੀ। ਆ ਜਿੱਦਾਂ ਆ ਬੱਗਾ ਜਿੱਦਾਂ ਰੰਗ ਚਿੱਟੇ ਆ ਉਹਨਾਂ ਦੇ, ਉਹ ਜਿਹੜੇ ਕੁਦਰਤੀ ਹੁੰਦੇ ਆ ਰੱਬ ਵੱਲੋਂ। ਹੂੰ ਤੇ ਉਹ ਤਾਂ ਬੱਗਾ ਸਾਦੇ ਫਿਰ ਪਿਆਰ ਨਾਲ ਨਾਂ ਬੱਗਾ ਪਾ ਦਿੰਦੇ। ਤੇ ਬਾਬੇ ਦੇ ਮੁੰਡੇ ਆ ਜੀ, ਤੇ 4 ਛੋਟੇ ਆ 3 ਵੱਡੇ ਆ। ਇੱਕ ਉਹ ਜਿਵੇਂ ਪਰਾਂ ਬੈਠਾ ਉਹ ਵੀ ਬਾਬੇ ਦਾ ਮੁੰਡਾ, ਤੇ ਲੋਰਾ ਬੈਠਾ ਵੀ ਬਾਬੇ ਦਾ ਮੁੰਡਾ। ਵਾਹ ਵਾਹ। ਇਹ ਵੀ ਹੋਣਾ ਰਹੀ। ਆ ਟਾਈਮ ਬਾਬਾ ਪਿਆਲਾ ਕਿੰਨੇ ਦਾ? ਮੈਂ ਤਾਂ ਕਦੀ ਨਹੀਂ ਪੈਸੇ ਲਏ ਹਾਂ ਸੱਚ ਦੁਕਾਨਦਾਰ ਬਾਹਰ ਵੀ ਰੁਪਏ ਲੈ ਆ ਪਿਆਲਾ ਬਣਾ ਦੇ ਦਿਓ ਗੁਰਬਾਜ ਸਾਈਕਲਾਂ ਦੇ ਹਿਸਾਬ ਨਾਲ ਜਾਂਦੇ ਨੇ। ਸੈਕੜਾ ਹਿਸਾਬ ਨਾਲ ਜਾਂਦੇ ਕੋ ਪਿਆਲੇ ਦੀ ਕੀਮਤ ਕੋਈ ਨਹੀਂ ਨਹੀਂ। ਵੈਸੇ ਇਹਦੀ ਕੀਮਤ ਉਂਝ ਵੈਸੇ ਬਾਜ਼ਾਰ ਵੈਸੇ 15-20 ਰੁਪਏ ਲਾ ਲਈ 15 ਦੇਖੋ ਨਾ ਫਿਰ ਇਹਨੂੰ ਮਸ਼ੀਨ ਨਾ ਕਹੀਏ, ਪੈਸਿਆਂ ਦੀ ਮਸ਼ੀਨ ਹੈ ਜੀ ਰੋਸਾਂ ਤੇ ਇਹਦੇ ਵਿੱਚ ਸ਼ੱਕ ਨਹੀਂ। ਇਹ ਵਾਕਈ ਇਹ ਗੱਲ ਪੱਕੀ ਹੈ। ਇਹ ਫਿਰ ਉਹਨਾਂ ਜਿੰਨੀ ਦੇਰ ਬਹਿਣਾ ਉਹਨੇ ਮਿੱਟੀ ਦੇ ਉੱਤੇ ਤੁਸੀਂ ਪ੍ਰੋਸੈਸਿੰਗ ਲਈ ਵੇਖੀ ਹਾਲੇ ਇਹ ਮਿੱਟੀ ਦਾ ਬੜਾ ਪ੍ਰੋਸੈਸ ਹੈ। ਮਿੱਟੀ ਅੱਗੇ ਤਿਆਰ ਕਰਦੇ ਬੜਾ ਟਾਈਮ ਲੱਗਿਆ। ਮਿੱਟੀ ਨੂੰ ਨਾ ਮਿੱਟੀ ਇਸ ਤੱਕ ਪਹੁੰਚਣਾ ਬੜਾ ਟਾਈਮ ਲੱਗਦਾ। ਨਹੀਂ ਅੱਗੇ ਕੀਤੀ ਉਹਨਾਂ ਮੁਸ਼ਕਿਲ ਨੇ। ਹੈ ਹੀ ਇੱਥੇ ਤੱਕ ਬਸ। ਹਾਂ ਮਿੱਟੀ ਨੂੰ ਮਿੱਟੀ ਬੜਾ ਬਣਾਉਣੀ ਬੜੀ ਔਖੀ ਹੈ ਤੇ ਮਿੱਟੀ ਦੀ ਪਛਾਣ ਬੜੀ ਮਿੱਟੀ ਤਿਆਰ ਹੁੰਦੀ ਜੀ। ਬਾਂਡਾ ਤਸਲੀ ਤਿਆਰ ਹੁੰਦਾ ਅੱਗੇ ਹਾਂ ਅੱਛਾ ਜਦੋਂ ਅੱਗ ਪਵੇ ਨਾ ਤਾਂ ਅੱਗੇ ਪੱਕ ਠੀਕ ਨਿਕਲੇ ਉਦੋਂ ਜਾ ਰੰਗ ਦੇ ਦਿਓ। ਕਹਿੰਦੇ ਜੇ ਮਿੱਟੀ ਨੂੰ ਹੱਥ ਲਾਵੇ ਤਾਂ ਸੋਨਾ ਕਰ ਦੇਵੇ, ਉਹ ਗੱਲ ਹੀ ਆ। ਇਹ ਮਿੱਟੀ ਦੇ ਹੱਥ ਲਾ ਆ ਹੱਥ ਆ ਆ ਹੱਥ ਆ ਹੱਥ ਜਿਹੜੇ ਮਿੱਟੀ ਨੂੰ ਲੱਗਣ ਤੇ ਸੋਨਾ ਹੋ ਜਾਂਦਾ। ਉਹੀ ਹੈ। ਨਹੀਂ ਗੱਲਾਂ ਤਾਂ ਬਣ ਗਿਆ ਤਾਂ ਹੁਣ ਪਿਆਲੇ ਬਣ ਰਹੇ ਨੇ। ਜਦੋਂ ਆਵਾ ਚੜਨਾ ਉਦੋਂ ਬੁਲਾਣਾ। ਇਹਨੂੰ ਪਿਆਲੇ ਬਣਾ ਰਹੇ? ਆ ਪਹਿਲੇ ਤੋਂ ਬਣਾ ਚੱਪਾ ਬਣਾ ਚੱਪਾ ਨਹੀਂ ਉਹ ਗੱਲਾਂ ਨਹੀਂ ਬਣਾਇਆ। ਉਹ ਗੱਲਾਂ ਸੱਜਣ ਬਣਾ ਗੱਲੇ ਯਾਦ ਨਹੀਂ ਮੈਂ ਵੀ ਉਹਦੀ ਡੀਕ ਰਿਹਾ ਵੀ ਗੱਲਾਂ ਬਣਾਉਂਗਾ ਅੱਗੇ।
ਇਹ ਨਾ ਜੀ ਬੜੀ ਵੱਡੀ ਫੈਕਟਰੀ ਹੁੰਦੀ ਸੀ ਉਸ ਜਗ੍ਹਾ ਤੇ। ਇਹ ਤਾਂ ਹਾਲੇ ਇੱਕ ਚੱਕ ਰਹਿ ਗਿਆ ਨਾ ਜੀ। ਚਾਰ ਚੱਕ ਇਹ ਬੰਦਿਆਂ ਕਨੀ ਚਾਰ ਪੰਜ ਚੱਕ ਇਕੱਠੇ ਬੰਦੇ ਇਸ ਪਿੰਡ ਵਿੱਚ ਹਾਂਜੀ ਚੱਕ ਬੜੀ ਜਾਨ ਬੰਦੇ ਬਾਬੇ ਪੁਰਾਣੇ ਜਿਹੜੇ ਨਾ ਉਹ ਕੰਮ ਕਰਦੇ ਰਹੇ ਨੇ। ਇਸ ਪਿੰਡ ਦੇ ਵਿੱਚ ਜ਼ਿਆਦਾ ਕੁਮਾਰ ਬੈਠੇ। ਇਹ ਸਾਰੇ ਲੈਣ ਹਾਂ ਟੀਕੇ ਹੀ ਲਾ और गैर को बात में कोई ਅੱਛਾ ਤੇ ਹੁਣ काम को बारा थे लेकिन काम साड़ी ड्यूटी है ਅੱਛਾ ਇਹ ਗੱਲਾਂ ਬਣ ਰਿਹਾ। ਕਹਿੰਦੇ ਆ ਇਹ। का काम जला नाल ਹਾਂਜੀ ਪੇਸ਼ਾ ਹੈ पेशा बना ਇਹ ਦੱਸਦੇ ਆ ਵੀ ਇਹਨਾਂ ਦੇ ਪਿੰਡ ਦੇ ਵਿੱਚ ਬੜੇ ਚੱਕਰ ਚੱਗੇ। ਇਹ ਕੀ ਬਣ ਰਿਹਾ ਗੱਲਾਂ? ये गल्ला ਹਾਂ, ਇਸ ਪਿੰਡ ਦੇ ਵਿੱਚ ਨਾ ਅੱਗੇ ਬੜੇ ਚੱਕਰ ਸੀ, ਉੱਤੋਂ ਲਿਆ ਕੈਮਰਾ ਤੇ ਹੁਣ ਆਖਰੀ ਰਹਿ ਗਿਆ ਬਾਬੇ ਅਕਰਮ ਦਾ। ਤੇ ਪੂਰੀ ਕਹਿ ਲਓ ਵੀ ਕਿ ਇੱਥੇ ਜਿਵੇਂ ਮਿੱਲ ਹੁੰਦੀ ਆ ਨਾ ਜੀ, ਮਿੱਲ ਸੀ ਕੱਚੇ ਭਾਂਡਿਆਂ ਦੀ, ਇੰਨੇ ਚੱਕਰ ਸੀ ਇੱਥੇ। ਥਾਂ ਥਾਂ ਦੇ ਉੱਤੇ ਚੱਕਰ ਚੱਲਦਾ ਸੀ, ਰੌਣਕਾਂ, ਕੱਚੇ ਭਾਂਡੇ ਬਣਦੇ ਹੁੰਦੇ ਸੀ। ਤੇ ਹੁਣ ਆਖੀਰਲਾ ਚੱਕਰ ਆ ਜਿਹੜਾ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਸਾਡਾ ਵੀ ਫਿਰ ਇਸ ਹਿਸਾਬ ਨਾਲ ਅਖੀਰਲਾ ਚੱਕਰ ਹੀ ਹੈ। ਆਹੋ ਕੋਈ ਨਾ ਫਿਰ ਇਹ ਇਤਨੀ ਮਿਹਨਤ ਜਿਹੜੇ ਨੌਜਵਾਨ ਨਸਲ ਨਹੀਂ ਜੀ ਨਹੀਂ, ਇੰਨੀ ਮਿਹਨਤ ਕੌਣ ਕਰਦਾ ਜੀ। ਨੌਜਵਾਨ ਨਸਲ ਨਹੀਂ ਕਰਦੇ। ਤੁਸੀਂ ਹੁਣ ਇਹ ਵੇਖ ਲਓ ਕਿ ਹੁਨਰ ਟ੍ਰਾਂਸਫਰ ਹਾਲੇ ਤੱਕ ਨਹੀਂ ਹੋਇਆ। ਹਾਂ ਅੱਗਾ ਮੁੰਡੇ ਹੋਰ ਕੰਮ ਕਰਦੇ। ਵਾਹ 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 ਵਾਹ, ਆ ਜੀ ਗੱਲਾਂ ਤੇ ਉੱਤੋਂ ਹੁਣ ਗੱਲੇ ਦਾ ਬਾਬਾ ਮੂੰਹ ਬੰਦ ਕਰ ਰਿਹਾ ਤੇ ਉਹਨੂੰ ਬਾਹਰ ਨੂੰ ਲੈ ਗਿਆ, ਫਿਰ ਮਿੱਟੀ ਨੂੰ ਅੰਦਰ ਨੂੰ ਲਿਆ। ਇਹ ਜਿੱਦਾਂ ਮਰਜ਼ੀ ਗੱਲਾਂ ਬਣਾ ਲਓ। जितना मर्जी बना लो ਆਹ ਹੁਣ ਆਹ ਚਾਟੀਆਂ ਜਿਹੜੀਆਂ ਇਸੇ ਚੱਕ ਤੇ ਬਣੀਆਂ ਹੋਈਆਂ। ਇਹ ਹਲੇ ਗੱਲੇ ਦੇ ਉੱਤੇ ਵੀ ਗੱਲਾਂ ਬਣਾ ਲੈਂਦੇ ਨੇ। ਗੱਲੇ ਦੇ ਉੱਤੇ ਵੀ ਗੱਲਾਂ। ਹਾਂ 2 ਮੰਜ਼ਲਾ। ਨਹੀਂ ਉਹ ਤਾਂ ਅੱਗੇ ਕਾਰੀਗਰੀ ਦੀਆਂ ਜੇ ਸੁਣੀਆਂ ਗੱਲਾਂ ਬੜੇ ਹੈਰਾਨ ਹੋਏ ਜੀ। ਲੈ ਆਹ ਸਿਰ ਬਣ ਗਿਆ, ਉੱਤੋਂ ਸਿਰ ਬੰਦ ਕਰ। ਹਾਲੇ ਤੂੰ ਕਹਿ ਰਿਹਾ ਸੀ ਵੀ ਕਿਵੇਂ ਬੰਦ ਹੋਇਆ, ਲੈ ਇਵੇਂ ਖਾਲੀ ਹੋਇਆ। ਇਹਨੇ ਬੰਦ ਕੀਤਾ ਹੈ। ਵਾਹ ਵਾਹ ਵਾਹ। ਗੈਨ ਵੀ ਉੱਤੇ ਪਾਤਾ ਬਾਬਾ ਜੀ। ਆਹ ਗੱਲਾਂ ਬਣਿਆ। ਥੋੜਾ ਜਿਹਾ ਬੱਤਰ ਚ ਆ ਜਾਊਗਾ ਨਾ, ਫਿਰ ਇਹਦੇ ਫਿਰ ਉਹਦੇ ਚ ਉੱਤੇ ਕੱਟ। ਬਣ ਜਾਊਗਾ। वो चलेंगे कर सारे मसे ठीक हो गया मिट्टी खा गई ਵਾਹ ਵਾਹ ਵਾਹ। ਆਂਦਾ ਬਿਜਲੀ ਵਾਲਾ ਵੀ ਚੱਕ ਹੈ ਸੀ, ਪਰ ਜਦੋਂ ਥੋੜਾ ਜਿਹਾ ਕਮਜ਼ੋਰਾ ਹੋਇਆ ਸੀ, ਫਿਰ ਜਦੋਂ ਸਿਹਤ ਠੀਕ ਹੋ ਗਈ ਫਿਰ ਦੁਬਾਰਾ ਪੈਰ ਵਾਲੇ ਤੇ ਆ ਗਿਆ। ਜਿਹੜਾ ਤੁਹਾਨੂੰ ਅੱਗੇ ਬਾਬੇ ਦਾ ਦੱਸਿਆ ਨਾ ਵੀ 1 ਮਿੰਟ ਦੇ ਵਿੱਚ 6 ਪਿਆਲੇ, ਉਹ ਆ ਪੈਰ ਵਾਲਾ ਚੱਕ ਸੀ, ਬਿਜਲੀ ਵਾਲਾ ਨਹੀਂ ਸੀ। ਇਹ ਕਿਹਨੇ ਬਣਾਏ? मतलब हजारा हिसाब ने पहले बन गया ਬੱਗੇ ਦੇ ਬਣੇ ਵੱਡੇ ਦੇ। ਇਹ ਘਰੇ ਹੀ ਬਣਾਈ ਜਾਂਦੇ ਘੁੱਗੂ ਘੋੜੇ, ਇਹਨਾਂ ਦਾ ਕੋਈ ਖਰਚਾ ਹੁੰਦਾ। ਇਹ ਕਾਰੀਗਰ ਹੈ ਸਾਰੇ। ਹਾਂ ਇਹਨਾਂ ਨੂੰ ਕਿਹੜਾ ਪੈਕੇਜ ਲਵਾਉਣਾ ਪੈਂਦਾ, ਇਹ ਤਾਂ ਅਗਲੇ ਮਿੱਟੀ ਦਾ ਬੁੱਕ ਚੱਕਦੇ, ਇੱਥੇ ਘੁੱਗੂ ਘੋੜਾ ਬਣਾ ਕੇ ਵਿਹਲੇ। ਅੱਛਾ ਜੀ, ਇੱਕ ਨਾ ਚੱਕ ਦੀ ਮਿੱਟੀ ਦਾ ਸੁਣਿਆ ਵੀ ਇਹਦੇ ਵਿੱਚ ਕੋਈ ਸ਼ਿਫਾ ਹੁੰਦੀ ਆ, ਉਹ ਬਾਬਾ ਗੱਲ ਕਿਵੇਂ ਆ ਵੀ? कोई पीर को भाई पीर ने चाकरी मिट्टी लाया हो ਹਾਂ ਹਾਂ वो मसाले को ला जाते ਅੱਛਾ अच्छा तो दाम कर देंगे अल्लाह ताला शफा कर दे ਹਾਂ, ਉਹ ਕਾਦੇ ਤੋਂ? बाकी लोगों ਨੂੰ ਗਲੇ ਪਾ ਜਾਂਦੇ ਨੇ ਜਿੱਧਰ ਗਲੀ ਨਿਕਲ ਆਉਂਦੀਆਂ ਹਾਂ ਨੇ। ਕਿਧਰ ਦੇ ਉਹ ਸਾਨੂੰ ਪੀਰ ਸਾਦਾ ਖਵਾਂਦੇ ਅਸੀਂ ਹੁਣ ਦਾਮ ਕਰ ਦਿੰਦੇ ਆ ਉਹ ਠੀਕ ਹੋ ਅੱਛਾ, ਇਹ ਵੀ ਚੱਕ ਦੀ ਮਿੱਟੀ ਦੀ ਖਾਸੀਅਤ ਹੈ। ਉਹ ਡੇਮੂ ਸ਼ਮੂ ਲੜ ਜੇ, ਕੋ ਰੋੜੀ ਬਣ ਜਵੇ ਤੇ ਵੈਸੇ ਪਿੰਸੀ ਸੌਲੀ ਨਿਕਲ ਬਣ ਆਵੇ ਹੈ। ਕੋਈ ਪਿੰਸੀ ਵੈਸੇ ਨਿਕਲ ਆਵੇ ਤਾਂ ਆਹ ਵੀ ਫੋੜੇ ਪਿੰਸੀ ਦੇ ਉੱਤੇ ਵੀ ਇਹ ਮਿੱਟੀ ਲਾ ਦੋ ਤੇ ਠੰਡੀ ਹੁੰਦੀ ਹੈ ਵੀ ਚੰਗੀ। ਆ ਚਿਰਾਗ ਬੰਦਾ ਹਾਂ ਆ ਚਿਰਾਗ ਆ ਜੀ ਬਣਵਾਇਆ ਚਿਰਾਗ। ਜਿਹੜਾ ਨੇ ਚਾਰੇ ਚਰਾਗ ਤੇਰੇ ਹਰੇ ਪੰਜਵਾਂ ਬਾਲਣਾ ਆਏ ਹਾਏ ਹਾਏ ਹਾਏ, ਚਾਰੇ ਚਿਰਾਗ ਤੇਰੇ ਬਲਣ ਹਮੇਸ਼ਾ, ਪੰਜਵਾਂ ਪੰਜਵਾਂ ਬਾਲਣਾ ਹੀ। ਪੰਜ ਬਾਲਣੇ ਵਾਹ ਵਾਹ ਵਾਹ, ਕੀ ਬਾਤ। ਚਰਾਗ ਹੋ ਗਏ ਪਿਆਲੇ ਹੋ ਗਏ ਹੂੰ। ਬਾਕੀ ਗੜੇ ਲੰਗਰ ਮੰਗਣ ਤੇ ਪਏ ਹੋਏ ਮੈਂ ਉਹ ਵੀ ਦੇ ਕਰੀ ਵਾਹ ਵਾਹ ਵਾਹ, ਕੋਈ ਬਰਤਨਾਂ ਸਰਫਾ ਨਹੀਂ ਕਿਸੇ ਕੀ ਬਾਤ। ਨਹੀਂ ਸਵਾਦ ਤਾਂ ਆਇਆ ਨਾ ਜੀ। ਜੱਗਾਂ ਚੱਪਣ ਬਣਾ ਦੀ ਜਿੰਦੇ ਉਹਨੂੰ ਗੱਲ ਜੀ ਇਹੀ ਬਜ਼ੁਰਗਾਂ ਤੋਂ ਸੁਣੀ ਸੀ ਵੀ ਜ਼ਿੰਦਗੀ ਉਹੀ ਹੈ ਜਿਹੜੀ ਤੁਸੀਂ ਕਿਤੇ ਦੂਏ ਦੇ ਕੰਮ ਆ ਗਏ ਆ, ਤੁਹਾਡੇ ਹੁਨਰ ਤੋਂ ਬਈ ਤੁਹਾਨੂੰ ਕਿਸੇ ਹੋਰ ਨੂੰ, ਕਿਸੇ ਦੂਏ ਬੰਦੇ ਨੂੰ ਫਾਇਦਾ ਹੋਵੇ ਫੇਰ ਆ। ਹੁਣ ਸ਼ੁਰੂ ਦੇ ਵਿੱਚ ਜਿਹੜੀ ਡਾਕਟਰੀ ਸੀ ਨਾ, ਹਕਮਤ ਸੀ, ਦਨਾਈ, ਉਹ ਬੰਦੇ ਤਾਂ ਕਹਿੰਦੇ ਸੀਗੇ ਵੀ ਕਿਸੇ ਦਾ ਭਲਾ ਹੋ ਜਾਵੇ ਵੀ ਇਹ ਸਿੱਖੋ ਕਰੋ। ਤੇ ਹੁਣ ਡਾਕਟਰੀਆਂ ਸਿੱਖ ਕੇ ਹੁਣ ਉਹ ਫੀਸਾਂ ਤੇ ਮਹਿੰਗਾਈ ਬੜੀ ਤੇ ਉਹ ਲਾਦੇ ਆ ਪੂਰਾ ਟੀਕਾ, ਉਹ 5-5 ਰੁਪਈਆ ਤਾਂ ਫੀਸ ਆ। ਦੇਖੋ ਦੂਸਰੇ ਦੇ ਕੰਮ ਵਾਲਾ ਹੁਨਰ ਤੁਹਾਨੂੰ ਰੱਬ ਨੇ ਦੇ ਦਿੱਤਾ, ਪੜ੍ਹਾਈ ਤਾਲੀਮ ਤੁਸੀਂ ਲੈ ਲਈ ਆ, ਪਰ ਹੁਣ ਦਰਦੇ ਦਿਲ ਵੀ ਵਿੱਚ ਰੱਖੋ ਨਾ ਵੀ ਕਿਸੇ ਦੇ ਕੰਮ ਆਣਾ ਵੀ ਤੁਹਾਡਾ ਹੁਨਰ ਦਾ ਕਿਸੇ ਨੂੰ ਕੋਈ ਫਾਇਦਾ ਵੀ ਹੋਵੇ, ਕਿਸੇ ਗਰੀਬ ਨੂੰ, ਫਿਰ ਸਵਾਦ ਆਉਣਾ। ਬਾਬਾ ਜੋ ਇਹ ਦੇਖੋ ਹੁਨਰ ਸੀਗਾ, ਜੋ ਵੀ ਆ ਤੁਹਾਡੇ ਸਾਹਮਣੇ, ਉਹ ਕਹਿੰਦਾ ਵੀ 52 ਸਾਲ ਦੇ ਵਿੱਚ ਲੰਗਰ ਦੇ ਵਿੱਚ ਦਿੱਤੇ ਹੋਏ ਭਾਂਡੇ ਦੇ ਪੈਸੇ ਨਹੀਂ ਲਏ ਤੇ ਹਜ਼ਾਰਾਂ ਦੇ ਹਿਸਾਬ ਨਾਲ ਪਿਆਲੇ ਬਣਾ ਕੇ ਦਿੱਤੇ। ਸਵਾਦ ਤੇ ਆਇਆ ਨਾ ਜੀ। ਇਹੀ ਜ਼ਿੰਦਗੀ ਹੈ ਜੀ, ਇਹੀ ਵੱਡਾ ਸਬਕ ਆ ਵੀ ਕੋਈ ਤੁਹਾਡੇ ਕੋਲ ਹੁਨਰ ਆ, ਤੁਹਾਡੇ ਕੋਲ ਕਾਰੀਗਰੀ ਆ, ਜਾਂ ਤੁਹਾਡੇ ਕੋਲ ਵਸ ਚ ਆ ਤੇ ਉਹਨਾਂ ਦੂਸਰਿਆਂ ਦਾ ਭਲਾ ਕਰੋ। ਇਹੀ ਜ਼ਿੰਦਗੀ ਆ ਵੀ ਜਿੰਨਾ ਕਿਤੇ ਜਿੱਥੇ ਤੁਹਾਨੂੰ ਮਾਲਕ ਨੇ ਰੱਖਿਆ, ਜਿਹੜੀ ਡਿਊਟੀ ਤੇ ਤੁਸੀਂ ਹੈਗੇ ਆ, ਦੂਸਰੇ ਦਾ ਭਲਾ ਕਰ ਸਕਦੇ ਆ ਉਹ ਕਰੋ। ਹਾਂਜੀ ਕਿਉਂ ਬਈ
ਤੱਸੇ ਨੂੰ ਆ ਨਾ ਪਾਣੀ ਦੀ ਕਦਰ ਹੈ। ਜਿਹੜੀ ਸ਼ਾਇਦ ਮੇਰੇ ਕੋਲ ਨਹੀਂ ਹੈ ਮੈਨੂੰ ਉਹਦੀ ਕਦਰ ਆ, ਮੈਂ ਉਹੀ ਲੱਭਣੀ ਆ। ਜਿਹੜੀ ਮੇਰੇ ਕੋਲ ਆ ਉਹ ਤਾਂ ਨਹੀਂ ਨਾ ਮੈਂ ਕਿਸੇ ਤੋਂ ਲੈਣੀ। ਤੁਸੀਂ ਆਪ ਦੀ ਬਣਾਈ ਹੋਈ ਸ਼ਾਇਦ ਪਛਾਣ ਵੀ ਸਕਦੇ ਆ? ਬਿਲਕੁਲ ਬਿਲਕੁਲ ਹੈ 18 ਕਾਰੀਗਰਾਂ ਦੇ ਬਰਤਨ ਬਣੇ ਹੋਵੇ ਨਾ, ਇੱਕੀ ਆਵੀ ਦੇ ਪਾ ਜਾਵਣੀ ਚੱਪਾਂ ਬਣੇ ਹੋ ਰਹ ਜਾਣ, ਅਸੀਂ ਆਪਾਂ ਫੋੜ ਲਈ। ਓ ਹੋ ਵਾਹ 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 ਵਾਹ, ਕੈਸੀ ਗੱਲ ਆ। ਬਾਬਾ ਕਹਿੰਦਾ ਵੀ 18 ਕਾਰੀਗਰਾਂ ਦੇ ਭਾਂਡਿਆਂ ਦੇ ਵਿੱਚ ਮੇਰਾ ਭਾਂਡਾ ਰੱਖ ਦੋ, ਮੈਂ ਜਾ ਕੇ ਆਪ ਦਾ ਚੱਕ ਲਵਾਂ। ਉਹ ਵੀ ਆਪ ਦਾ ਸਿਆਣ ਲੱਗੇ। ਉਹ ਵੀ ਆਪ ਦਾ ਸਿਆਣ ਲੈਣਾ ਕਾਰੀਗਰੀ ਇਸੇ ਸ਼ਾਇਦ ਨਾ ਨਹੀਂ। ਇਹ ਬੜੀ ਅੱਖ ਵਾਲੀ, ਇਹ ਬੜਾ ਕੰਮ ਦਨਾਈ ਵਾਲਾ ਕੰਮ ਆ। ਇਹ ਐਵੇਂ ਕੰਮ ਨਹੀਂ ਜਿਹੜਾ ਅਸੀਂ ਅੱਜ ਵਿਖਾਇਆ ਤੁਹਾਨੂੰ। ਹੁਣ ਅਸੀਂ 10-15 ਘਰ ਕਿਹਾ ਹਾਂ ਇੱਕ ਇੱਕ ਆਵੀ ਦੇ ਸਾਰਿਆਂ ਨੂੰ 10 20 20 50 50 200 ਚੜ ਜਾਣੇ ਬੰਦੇ। ਇਹ ਆਵੀ ਦਾ ਮੀਆਂ ਕਿਸੇ ਆਪਾਂ ਵਿਚਾਰ ਇੱਕ ਬੰਦਾ ਇੱਥੇ ਚੜੀਂਦਾ ਇਸ ਜਗ੍ਹਾ ਤੇ ਆਵੀ ਲਾਵੇਂ ਲਗਾ ਉਹ ਜਰ ਰੱਖੀਂਦਾ ਠੇਕਾ ਕਰ ਗਾਉਂ ਕੋ ਤੇ ਰੱਖੀਂਦਾ। ਹਾਂ ਇਹ ਚੁਕੇ ਬੰਦੇ ਬੰਦਾ ਆਪ ਵਿਚਾਰ ਲੈਣਾ, ਇਹ ਨਹੀਂ ਵਿੱਚ ਚੜਿਆ ਝੂਟਾ ਵਾਹ 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 ਕੀ ਉਹ ਟੁਰਦਾ ਉੱਥੇ ਵੜ ਜਾਂਦਾ। ਆਇਓਗੀ ਗਿਲਾ ਆ ਗਲਾਸ ਬਣ ਗਿਆ। ਆਇਸ਼ਾ ਜੀ ਅਸੀਂ ਇੱਥੇ ਆਪਣੀ ਵੀਡੀਓ ਨੂੰ ਖਤਮ ਕਰਦੇ ਆਂ, ਤੁਹਾਡੇ ਕੋਲ ਇਜਾਜ਼ਤ ਮੰਗਦੇ ਆਂ। ਦੇਖੋ ਜਿਹੜੀ ਕਿਸੇ ਨੂੰ ਹੋਵੇ ਨਾ, ਕਿਸੇ ਸ਼ੈ ਦੀ ਤਾਸ ਹੋਵੇ, ਤਲਬ ਹੋਵੇ, ਤੇ ਉਹ ਫੇਰ ਆ ਹੁਣ ਜਦੋਂ ਸਾਡੇ ਘਰਾਂ ਦੇ ਵਿੱਚ ਸਟੀਲ ਆ ਗਿਆ, ਸਿਲਵਰ ਆ ਗਿਆ ਤੇ ਕੀ ਕੁਛ, ਉਹ ਬਿਮਾਰੀਆਂ ਵੀ ਉਸੇ ਤਰ੍ਹਾਂ ਹੀ ਆਈਆਂ। ਤੇ ਹੁਣ ਜਾਂ ਤਾਂ ਉਹ ਬੰਦਿਆਂ ਦੇ ਵਿੱਚ ਉਹ ਤਾਸ ਹੋਵੇ ਨਾ ਮਿੱਟੀ ਦੇ ਭਾਂਡਿਆਂ ਦੀ, ਤੇ ਇਹ ਪਿੱਛੇ ਫਿਰ ਬਣਾਉਣ ਵਾਲਿਆਂ ਦੀ ਵੀ ਉਦਾਂ ਹੀ ਹੌਸਲਾ ਅਫਜ਼ਾਈ ਮੁਕੰਮਲ ਡਿਜ਼ਾਈਨ ਬਣ ਜਾਂਦੀ ਹੈ। ਹੈ। ਇਹਨੂੰ ਸਾਫ ਕੀਤਾ ਮੁਕੰਮਲ। ਹਾਂ ਇਹ ਤਾਂ ਫਿਰ ਇੱਕ ਵਾਰੀ ਕੱਚਾ ਬਣਿਆ ਨਾ, ਹਜੇ ਇਹਨੂੰ ਬੱਤਰ ਆਊਗਾ ਫਿਰ ਸਫਾਈ ਲਾਣਗੇ। ਤੇ ਇਦਾਂ ਤਾਸ ਤਲਬ ਹੋਵੇ ਨਾ ਤੇ ਫਿਰ ਉਹ ਕੰਮ ਵਾਧਾ ਹੁੰਦਾ। ਜਿਹੜੇ ਕੰਮ ਦੀ ਆਵਾਮ ਦੇ ਵਿੱਚ ਤਾਸ ਤਲਬ ਹੋਵੇ ਨਾ ਫਿਰ ਉਹ ਅਗਾਂਹ ਤਰੱਕੀ ਕਰਦਾ। ਤੇ ਸਾਡਾ ਹਜੇ ਤਾਂ ਬੰਦੇ ਸਿਲਵਰ ਸਟੀਲ ਤੇ ਲੱਗੇ ਆ, ਬਸ ਥੋੜੇ ਦੇਣੀ ਆ। ਇਹ ਮੁੜ ਕੇ ਆਪਣਾ ਪਿਛਾ ਨੂੰ ਆਣਗੇ ਕੱਚੇ ਭਾਂਡਿਆਂ ਨੂੰ। ਜਿੱਦਾਂ ਜਿੱਦਾਂ ਉਹ ਕਦਰ ਪਿਛਲੀ ਛਾਵਾਂ ਦੀ ਹੋਈ ਆ, ਅਗਲੀ ਛਾਵਾਂ ਦੀ ਅਸਲੀਅਤ ਖੁੱਲੀ ਆ ਨਾ, ਨਵੀਂ ਤਰੱਕੀ ਤੁਹਾਡੀ ਦੀ ਅਸਲੀਅਤ ਜਿੱਦਾਂ ਜਿੱਦਾਂ ਖੁੱਲਦੀ ਜਾਂਦੀ ਆ, ਬੰਦੇ ਪਿਛਾ ਨੂੰ ਮੁੜਦੇ ਜਾਂਦੇ। ਇਦਾਂ ਹੀ ਆਪਣੇ ਪਿਛੋਕੜ ਦੇ ਲੱਭ ਕੇ ਉਹ ਛਾਵਾਂ ਲਿਆ ਰਹੇ ਆ। ਇੱਕ ਟਾਈਮ ਆਊਗਾ ਬੰਦਿਆਂ ਨੂੰ ਇਸ ਫਨ ਦੀ, ਇਸ ਕਾਰੀਗਰੀ ਦੀ, ਇਸ ਮਿੱਟੀ ਦੀ ਕਦਰ ਹੋਊਗੀ। ਫਿਰ ਇਹ ਜਾ ਕੇ ਦੁਬਾਰਾ ਇਹ ਫਨ ਆਪਣਾ ਤਰੱਕੀ ਕਰੂਗਾ। ਇਹਨਾਂ ਨੂੰ ਫਿਰ ਸਹੂਲਤਾਂ ਮਿਲਣਗੀਆਂ, ਫਿਰ ਉਹ ਦੁਬਾਰਾ ਇਹ ਚੱਕਰ ਚੱਲਣਗੇ। ਇੱਕ ਵਾਰੀ ਤਾਂ ਜਿਹੜਾ ਚੱਕਰ ਚੱਲ ਰਿਹਾ ਸਟੀਲ ਸਿਲਵਰ ਦਾ ਉਹ ਚੱਲ ਰਿਹਾ, ਪਰ ਦੁਬਾਰਾ ਇਹ ਚੱਕਰ ਇੱਕ ਨਾ ਇੱਕ ਦਿਨ ਚੱਲੂਗਾ ਜ਼ਰੂਰ। ਇਹ ਤੁਸੀਂ ਦੇਖ ਲਿਓ ਤੇ ਦੁਆਵਾਂ ਦੇ ਵਿੱਚ ਯਾਦ ਰੱਖਿਓ। ਬਾਬਾ ਅਕਰਮ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਸਾਡੇ ਵਾਸਤੇ ਵੀ ਦੁਆਵਾਂ ਕਰਿਓ। ਤੁਸੀਂ ਆਪਣਾ ਜੀ ਇੰਨਾ ਖਸੂਸੀ ਟਾਈਮ ਦਿੱਤਾ, ਤਾਂ ਵੀ ਬੜਾ ਲੱਗਿਆ। ਅੱਜ ਗੁੰਮਾ ਜਿਹਾ ਬਣਿਆ ਹਾਬਸ ਜਿਹਾ, ਤੇ ਫਿਰ ਵੀ ਬਾਬੇ ਨੇ ਸਾਨੂੰ ਨਾ ਨਹੀਂ ਕੀਤੀ ਆਪਣਾ ਚੱਕਰ ਚਲਾ ਕੇ ਸਾਨੂੰ। ਜਿਹੜੇ ਤਜਰਬੇਕਾਰ ਆਖਿਆ ਵੀ ਮੁਸਲਮਾਨ ਵਜ਼ੂ ਕਰਦੇ ਨਾ, ਇਸੇ ਮਸਾ ਕਰਦੇ ਨਾ, ਘਣੀਆਂ ਬਿਮਾਰੀਆਂ ਤੋਂ ਬਚ ਜਾਂਦੇ। ਹਾਂ ਫਿਰ ਦਾ ਮਸਾ ਕਰਦੇ ਤੇ ਜਿਹੜੇ ਮਿੱਟੀ ਦੇ ਭਾਂਡੇ ਦੇ ਕਦਰ ਦਾ ਪਤਾ ਵੀ ਨਹੀਂ ਕਿ ਸਵਾ ਉਹ ਦੂਆ ਬਰਤਨ ਪੀਂਦੇ ਨਹੀਂ ਹੈਗੇ। ਪੀਂਦੇ ਨੇ ਮੋੜੀ ਇੱਕ ਅੱਧਾ ਬਰਤਨ ਰੱਖੋ ਨਾ ਖਾਲੀ ਦੇ ਵਿੱਚ, ਬਰਤਨਾਂ ਦੇ ਵਿੱਚ ਬੜੀ ਬਰਕਤ ਹੈ। ਬੜੀ ਬਰਕਤ ਆ ਜੀ। ਬਾਬਾ ਜੀ ਨੇ ਇੱਕ ਗੱਲ ਹੀ ਮੁਕਾਤੀ, ਉਹ ਕਹਿੰਦਾ ਵੀ ਸਿਲਵਰ ਦੇ 4 ਗਲਾਸ ਪੀਏਗਾ ਤਾਂ ਤਰੇ ਮੁੱਕੂਗੀ, ਤੇ ਮਿੱਟੀ ਦਾ ਇੱਕ ਪਿਆਲਾ ਪੀ ਤੇ ਤੈਨੂੰ ਸਬਰ ਆਜੂ। ਇਹ ਐਸੀ ਮਿੱਟੀ ਹੈ। ਨਾਲੇ ਤੁਹਾਨੂੰ ਦੱਸਿਆ ਵੀ ਖੇੜੀ ਮਿੱਟੀ ਦੀ ਹੈ, ਵੀ ਸ਼ੁਰੂ ਪਿਛੋਕੜ ਵੀ ਮਿੱਟੀ ਹੈ ਤੇ ਅੰਤ ਵੀ ਇਹਦਾ ਮਿੱਟੀ ਹੈ। ਤੇ ਆ ਕਾਰੀਗਰ ਵੀ ਸਾਰੀ ਮਿੱਟੀ ਦੀ। ਮਿੱਟੀ ਨੇ ਮਿੱਟੀ ਅੱਜ ਤੁਹਾਨੂੰ ਵੇਖਿਆ ਵੀ ਕਿੱਦਾਂ ਮਿੱਟੀ ਨੇ ਮਿੱਟੀ ਨੂੰ ਸਾਂਝ ਕੇ ਭਾਂਡੇ ਬਣਾਏ। ਇਹ ਤੁਹਾਡੇ ਤੱਕ ਅਸੀਂ ਪਹੁੰਚਾਤੇ। ਇਹ ਮਿੱਟੀ ਨੂੰ ਮਿੱਟੀ ਉਹਦਾ ਕਿਆ, ਮਿੱਟੀ ਨੂੰ ਮਿੱਟੀ ਕਰੇ ਖਵਾਰ ਮਿੱਟੀ ਆ। ਹਾਂ ਮਿੱਟੀ ਨੂੰ ਕਰੇ ਖਵਾਰ ਮਿੱਟੀ। ਇਹ ਮਿੱਟੀ ਨੂੰ ਮਿੱਟੀ ਇੱਜ਼ਤ ਦਿੰਦੀ ਹੈ, ਮਿੱਟੀ ਨੂੰ ਮਿੱਟੀ ਜਲੀਲ ਕਰ ਦਿੰਦੀ ਹੈ। ਗੱਲ ਹੀ ਸਾਰੀ ਉਸੇ ਮਿੱਟੀ ਦੀ ਹੈ। ਅੱਛਾ ਚੱਕਰ ਯਾਰ ਦਿਖਾ ਦੇ। ਦਿਖਾਇਆ ਹੈ ਜਦੋਂ ਬਾਬਾ ਉੱਠੂਗਾ ਫਿਰ ਦਿਖਾਣਾ ਵਿੱਚ। ਆ 100 ਸਾਲ ਪੁਰਾਣਾ ਚੱਕਰ ਆ ਜੀ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਾ। 100 ਸਾਲ ਪੁਰਾਣਾ ਚੱਕਰ ਆ ਤੇ 52 ਸਾਲ ਇਸ ਬਾਬੇ ਅਕਰਮ ਨੂੰ ਹੋ ਗਏ ਇਸ ਚੱਕਰ ਤੇ ਇਸ ਤੋਂ ਪਹਿਲਾਂ ਇਹਦੇ ਬਜ਼ੁਰਗ ਇਹ ਚੱਕਰ ਕਮਾਉਂਦੇ ਸੀ। ਤੇ ਉਦਾਂ ਹੀ ਬਣਿਆ ਹੈ, ਉਦਾਂ ਹੀ ਮਾਸ਼ਾਅੱਲਾ ਚੱਲਦਾ। ਬੜੀ ਪੁਰਾਣੀ ਦਾ ਬਣਿਆ। ਹਾਂ ਤੇ ਇਹ ਚੱਲਦਾ ਰਹੇ। ਉਹ ਲੱਕੜ ਵੀ 100 ਸਾਲ ਪੁਰਾਣੀ ਲੱਗੀ, ਬੜੀ ਪੁਰਾਣੀ। ਇਹ ਕੋਈ ਖਾਸ ਲੱਕੜ ਲੱਗਦੀ ਹੈ? ਹਾਂ ਲੱਕੇ ਟਾਲੀ ਲੱਗੀ ਹੋਈ ਆ, ਪਾਣੀ ਲੱਗੀ ਟਾਲੀ ਦੀ ਆ? ਉਕਾਂ ਦੀ ਟਾਲੀ ਲੱਕੇ ਲੱਗੀ ਹੋਈ ਆ। ਇਹ ਟਾਲੀ ਦੀ ਆ। ਉਹ ਕਹਿੰਦਾ ਉਕਾਂ ਦੀ ਲੱਕੜ ਵੀ ਲੱਗਦੀ ਹੈ। ਲੱਗ ਜਾਂਦੀ ਪਾਣੀ ਲੱਕੇ ਪਉਕਾਂ। ਤੇ ਬਾਬਾ ਇੱਧਰ ਨੂੰ ਕਿਉਂ ਵਧਾਇਆ? ਇਹਦਾ ਕੀ ਚੱਕਰ ਸੀ ਇੱਥੇ? ਇਹਦੇ ਵਿੱਚ ਕੁਛ ਡਿੱਗ ਪਵੇ। ਅੱਛਾ ਉਹ ਜਗ੍ਹਾ ਬਣਾ ਹਲੇ ਉਹ ਤੇਲ ਲਾਉਣਾ ਤੇ ਤੇਲ ਲਾ ਲਿਆ। ਹਾਂ ਤੇਲ ਵੀ ਲੱਗਦਾ ਨਾ। ਤੇਲ ਲੱਗ ਗਿਆ ਵੀ ਮਤਲਬ ਬੰਦ ਹੋ ਜਾਵੇ ਗੱਟੇ ਮਿੱਟੀ ਨਾਲ। ਜਗ੍ਹਾ ਬਣਾ ਲਈ ਬਹਿਣ ਨੂੰ। ਹਾਏ ਹਾਏ ਹਾਏ। ਬਸ ਇੱਕ ਯਾਦ ਸੀ ਜੀ, ਪੁਰਾਣੀ ਇੱਕ ਯਾਦ ਸੀ ਜਿਹੜੀ ਤੁਹਾਡੇ ਨਾਲ ਬਹਿ ਕੇ ਤਾਜ਼ਾ ਕੀਤੀ ਆ। ਇੱਕ ਪੁਰਾਣੀ ਗੱਲ ਸੀ ਜਿਹੜੀ ਤੁਹਾਨੂੰ ਸੁਣਾਈ ਆ। ਇੱਕ ਪੁਰਾਣਾ ਰੰਗ ਸੀ ਜਿਹੜਾ ਤੁਹਾਨੂੰ ਵਿਖਾਇਆ। ਇੱਕ ਪੁਰਾਣਾ ਬਜ਼ੁਰਗ ਜੇ ਬਾਬਾ ਅਕਰਮ ਉਹ ਤੁਹਾਡੇ ਤੱਕ ਪਹੁੰਚਾਇਆ। ਤੇ ਉਹ ਬਸ ਇੱਕ ਜਿਵੇਂ ਪਿਛੋਕੜ ਦਾ ਕੋਈ ਸੁਨੇਹਾ, ਕੋਈ ਯਾਦ ਹੁੰਦੀ। ਜਿੱਦਾਂ ਬੰਦੇ ਨੂੰ ਕੋਈ ਖਾਬ ਨਹੀਂ ਆ ਜਾਂਦਾ ਪਿਛਲਾ, ਇਦਾਂ ਬਸ ਤੁਹਾਨੂੰ ਖਾਬ ਵਿਖਾਇਆ ਪਿਛਲਾ। 100 ਸਾਲ ਪੁਰਾਣਾ ਨਾ
ਰਾਗ ਸੁਣਾਇਆ ਹਾਂ 100 ਸਾਲ ਪੁਰਾਣਾ ਜਿਹੜਾ ਸਾਜ਼ ਵੱਜਦਾ ਤੁਹਾਡੇ ਤੱਕ ਪਹੁੰਚਿਆ ਇਹ ਚੱਕਰ ਦਾ ਜੀ ਉਹ ਬਿਸਮਿਲ੍ਲਾ। ਕਹਿੰਦਾ ਜੀ ਲੈ ਬਾਬਾ ਜੀ ਨੇ ਜੀ ਸਾਰੀ ਪਰੌਣਚਾਰੀ ਵੇਖੋ ਕੀਤੀ ਵੀ ਸਾਨੂੰ ਕਾਲੀ ਬੋਤਲ ਪਿਲਾਈ ਹੈ ਵਾਹ ਵਾਹ ਹੈਂ? ਵਾਹ ਕੀ ਬਾਤ ਵੀ ਪਿਲਾਈ ਤੁਸੀਂ ਲਾ ਹਾਂ, ਲਓ ਪਹਿਲਾਂ ਸ਼ਿਕੰਜਵੀ ਪੀਤੀ ਹੈ ਅਸੀਂ ਸਾਨੂੰ ਹੋ ਗਿਆ ਪੌਣਾ ਘੰਟਾ ਆਇਆ ਨੂੰ ਪਹਿਲਾਂ ਸ਼ਿਕੰਜਵੀ ਪੀਤੀ ਹੈ ਹੁਣ ਕਾਲੀ ਬੋਤਲ ਤੇ ਆ ਮਿੱਟੀ ਦੇ ਭਾਂਡੇ ਬਣਾਉਂਦਾ ਤੇ ਸਾਨੂੰ ਸੀਸੇ 'ਚ ਦਿੱਤੇ ਆ ਵੀ ਇਹ ਮਹਿਸੂਸ ਨਾ ਬਾਬਾ ਵੀ ਕਹਿੰਦਾ ਵੀ ਇਹ ਕਿਤੇ ਮਹਿਸੂਸ ਨਾ ਕਰਨ ਆਪ ਐਡਵਾਂਸ ਹੋਇਆ ਬੈਠਾ ਤੇ ਭਾਂਡੇ ਮਿੱਟੀ ਦੇ ਬਣਾ ਸਾਨੂੰ ਵੀ ਮਿੱਟੀ ਦੇ ਗਲਾਸ ਹੀ ਦਿੰਦਾ ਦੇਵੀਅਤ ਸਾਮ ਸ਼ਾਇਦ ਮਤਲਬ ਕੋਈ ਚਾਹ ਨਾ ਕਰਦਾ ਵੀ ਆਏ ਨਾ ਬਾਬਾ ਤੇ ਇਹ ਗੱਲ ਹੁੰਦੀ ਹੈ ਪਿਆਰ। ਸਾਡੇ ਕੋ ਪਏ ਮਿੱਟੀ ਦੇ ਹਾਂ ਸ਼ੇਰ ਆ। ਵਿੱਚ ਦਿੰਦੇ ਨਾ ਤੇ ਉਹ ਵੀ ਸਭਾ ਲੱਗਦੀ ਨਾਲੇ ਬਾਬਾ ਗੱਲ ਪਤਾ ਕੀ ਹੈ ਇਹ ਭਾਂਡੇ ਪੁੰਡੇ ਤਾਂ ਆ ਜਾਂਦੇ ਆ ਅਖੀਰ ਦੇ ਉੱਤੇ ਅਸਲ ਗੱਲ ਹੁੰਦੀ ਹੈ ਵੀ ਬੰਦੇ ਦੀ ਦੇਦ ਪਿਆਰ ਬੋਲਣੀ ਤੇ ਤੂੰ ਸਾਨੂੰ ਪਹਿਲੀ ਸੱਟੇ ਹੀ ਪੁੱਤਰ ਕਰਕੇ ਬੁਲਾਇਆ ਭਾਇਆ ਤੇ ਫਿਰ ਤੂੰ ਸਾਡੀ ਫਰਮਾਇਸ਼ ਦੇ ਉੱਤੇ ਚੱਕਰ ਵੀ ਚਲਾਇਆ ਤੇ ਪੁਰਾਣੀ ਗੱਲ ਪੁਰਾਣੀ ਯਾਦ ਉਹ ਪੁਰਾਣਾ ਸੁਨੇਹਾ ਜਿਹੜਾ ਉਹ ਨਵੀਂ ਨਸਲ ਨੂੰ ਦੱਸਿਆ ਵੀ ਆਹ ਗੱਲ ਵੀ ਇਦਾਂ ਜਿਹੜੇ ਆ ਸਾਡੇ ਕੋ ਬੈਣ ਪਾਵੇ ਹਾਂ ਕਦੀ 500 ਹੀ ਬਣਾ ਵੀ ਦੇਖ ਸੂਟ ਦਾ ਫਰਕ ਨਹੀਂ ਸਾਰੇ ਦੇ ਹਾਂ ਇਹ ਇਸ ਛੋਟੇ ਬਣਾਏ ਛੋਟੇ ਲਿਆ ਵੀ ਸਾਹਮਣੇ ਬਣਾ ਛੋਟੇ ਬਣਾ ਛੋਟੇ ਵੀ ਬਸ ਇਹ ਭਾਵੇਂ ਮੰਜੀਆਂ ਹੇਠ ਰੱਖਣਾ ਹਾਂ ਆ ਜੀ ਬਾਬੇ ਨੇ ਮੰਜਾ ਉੱਚਾ ਓਟ ਕਰਵਾਉਣਾ। ਬਣਾਈ ਆ ਬਾਬਾ ਕਹਿੰਦਾ ਵੀ ਇਹ ਓਟ ਬਣਾਈਏ ਨਾ 500 ਵੀ ਬਣਾਵਾਂ ਤੇ ਇੱਕ ਰੱਤੀ ਬਰਾਬਰ ਵੀ ਕੋਈ ਬੰਦਾ ਆ ਕੇ ਦਿਖਾ ਦੇਵੇ ਵੀ ਫਰਕ ਨਿਕਲੇ ਤਾਂ ਓਟ ਦੇ ਵਿੱਚ ਇਹ ਮੰਜੀ ਤੇ ਹੇਠ ਰੱਖਣ ਅੱਛਾ ਵਾਸਤੇ ਫਿਨਿਸ਼ਿੰਗ ਇਵੇਂ ਆ ਵੀ ਜਿਵੇਂ ਲੱਕੜ ਦੀ ਹੋਵੇ ਹਾਂ ਮਲੂਮ ਇਦਾਂ ਹੀ ਹੁੰਦਾ ਜਿਵੇਂ ਲੱਕੜ ਦਾ ਇਹ ਮਿੱਟੀ ਦਾ ਰੰਗ ਰੂੰਗ ਕੀਤਾ ਹੈ ਇਹ ਓਟ ਆ ਇਹਦੇ ਉੱਤੇ ਇਦਾਂ ਰੱਖ ਕੇ ਨਾ ਉੱਤੇ ਮੰਜੀ ਦਾ ਪਾਵਾ ਰੱਖਦੇ ਆ ਨਿੱਕੇ ਵੀ ਬਣਾਏ ਹੋਏ ਨੇ ਵੱਡੇ ਵੀ ਬਣਾਏ ਹੋਏ ਇਹ ਸਾਡੇ ਇੱਥੇ ਰਾਵੀ ਦਾ ਰਿਵਾਜ ਸੀ ਨਹੀਂ ਮੰਜਾ ਨਹੀਂ ਡਿੱਗਦਾ ਮੰਜਾ ਨਹੀਂ ਚਾਰ ਪੈ ਹੁੰਦਾ ਨਾ ਉੱਤੇ ਆ ਛੋਟੇ ਆ ਜੀ ਉਹ ਉੱਚਾ ਇਹ ਇਦਾਂ ਚਾਰ ਪਾਵਿਆਂ ਦੇ ਹੇਠ ਇਦਾਂ ਰੱਖ ਦਿੰਦੇ ਆ ਤੇ ਮੰਜਾ ਉੱਚਾ ਹੁੰਦਾ ਲੱਕੜ ਦਾ ਹੈ, ਉਹ ਨਹੀਂ ਜਾਂਦਾ ਇਧਰ ਉਹ ਲੱਕੜ ਦਾ ਪਾਵਾ ਨਾ ਉਹ ਇਹਦਾ ਵੀ ਨਹੀਂ ਜਾਂਦਾ ਨਹੀਂ ਮੈਂ ਕਹਿੰਦਾ ਉਹ ਹਾਂ ਉਹ ਵੈਸੇ ਲੱਕੜ ਦਾ ਚੌੜਾ ਹੈ ਨਾ ਪੂਰਾ ਫਿੱਟ ਆ ਜਾਂਦਾ ਚਲੋ ਜੀ ਅੱਲਾ ਉਸ ਪਰ 15-20 ਸਾਲ ਤੇ ਖਰਾਬ ਨਹੀਂ ਹੁੰਦੀ ਨਾ ਰੰਗ ਆਉਂਦਾ ਬਾਬਾ ਜੀ ਇਜਾਜ਼ਤ ਦਿਓ ਦੀ ਮਰਜ਼ੀ ਆ ਚੱਲ ਲੰਗਰ ਖਾ ਬੜੀ ਮਿਹਰਬਾਨੀ ਜਿਉਂਦੇ ਵਾਸਤੇ ਬਾਬਾ ਅਕਰਮ ਜ਼ਿੰਦਾਬਾਦ ਜੀ 398 ਗਾਫ ਬੇ ਕਰੇਲੇ ਜ਼ਿੰਦਾਬਾਦ ਮੈਂ ਜ਼ਿੰਦਾਬਾਦ ਤੁਸੀਂ ਜ਼ਿੰਦਾਬਾਦ ਠੀਕ ਹੈ